ਮੈਡਮ ਸੁਰਖੀ ਇੰਨੀ ਲਾਈ ਜਾ ਰਹੇ ਹੋ ਬਾਰ-ਬਾਰ। ਤੇ ਹੋਰ ਕੀ ਕਰਾਂ? ਬੁੱਲ ਪਾਟੇ ਆ ਤੁਹਾਡੇ? ਬੁੱਲ ਪਾਟੇ ਹੁਣ ਤੇ ਸੁਰਖੀ ਲੱਗਦੀ ਨਹੀਂ ਹੁੰਦੀ ਨਾ, ਲਿਪਸਟਿਕ ਵੀ ਲਾਉਂਦੀਆਂ ਹੁੰਦੀਆਂ ਬੁੱਢੀਆਂ। ਯਾਰ ਸ਼ੂਟ ਨਹੀਂ ਕਰਨਾ ਹੈਗਾ, ਰਿਕਾਰਡਿੰਗ ਤੇ ਆਈ ਆ ਮੈਂ, ਕਿਹੜਾ ਵਿਆਹ ਤੇ ਆਈ ਆ? ਤਿਆਰੀ ਨਾ ਕਰਾਂ। ਰਿਕਾਰਡਿੰਗ ਕਾਹਦੇ ਨਾਲ ਕਰਨੀ? ਕਾਦੇ ਨਾਲ ਕਰਨੀ? ਤੂੰ ਆ ਗਿਆ ਬਸ, ਬਬਲੂ ਵੀ ਆ ਜਾਏਗਾ। ਖੇਤ ਸਵਾਹ ਆ ਜਾਏਗਾ। 4 ਫੋਨ ਤਾਂ ਮੈਨੂੰ ਕਰ ਹਟਿਆ। ਹੈ ਚੁੱਕਿਆ ਹੀ ਨਹੀਂ ਉਹਨੇ, ਫੋਨ ਹੀ ਨਹੀਂ ਚੁੱਕਿਆ। ਤੇਰੀ ਤੇ ਆਦਤ ਹੈ, ਜਿਸ ਦਿਨ ਰਿਕਾਰਡਿੰਗ ਹੁੰਦੀ ਉਸ ਰਾਤ ਇਮਲੀ ਤੂੰ ਸੌਂਦਾ ਨਹੀਂ ਵਕਤ ਦੇ ਨਾਲ। ਯਾਰ ਅਸੀਂ ਕੰਮ ਨੂੰ ਕੰਮ ਸਮਝਦੇ ਆ, ਹਾਂ ਸਮਝ ਲੱਗੀ? ਤੇਰੇ ਵਾਂਗੂ ਹਰ ਸ਼ਾਇਦ ਨਾਲ ਨਹੀਂ ਲੈ ਕੇ ਦੇ ਕੇ ਇੱਥੇ ਆਣ ਕੇ ਤਿਆਰੀਆਂ ਫੜਨੀਆਂ, ਘਰੋਂ ਹੀ ਐਸਐਮਐਸ ਹੋ ਕੇ ਤਿਆਰ ਹੋ ਕੇ ਇਹਦਾ ਵੀ ਸ਼ੋਅ ਕਰਨਾ, ਗੱਲ ਖਤਮ। ਤੁਸੀਂ ਤਾਂ ਘਰ ਦੇ ਸਾਰੀਆਂ ਪੰਡਾਂ ਚੁੱਕ ਕੇ ਲਿਆਂਦੀਆਂ ਹੁੰਦੀਆਂ ਕੱਪੜਿਆਂ ਦੀਆਂ ਨਾਲ। ਹਾਂ ਤੇ ਤੈਨੂੰ ਧੋਣੀਆਂ ਪੈਂਦੀਆਂ, ਉੱਥੇ ਬਕਵਾਸ ਕਰਨਾ ਪਿਆ। ਮੈਡਮ ਥੋੜਾ ਜਿਹਾ ਹਿਸਾਬ ਨਾਲ ਬੋਲਿਆ ਕਰੋ। ਤੁਸੀਂ ਸੀਨੀਅਰ ਜ਼ਰੂਰ ਹੋ ਲੇਕਿਨ ਐਡੇ ਅੱਛੇ ਐਕਟਰ ਨਹੀਂ ਕਿ ਤੁਸੀਂ ਇਮਲੀ ਅੱਗੇ ਬੋਲੋ। ਤੂੰ ਵੀ ਐਡਾ ਅੱਛਾ ਐਕਟਰ ਨਹੀਂ। ਸ਼ਕਲ ਵੇਖੀ ਉਹ ਆਪਣੀ? ਤੁਸੀਂ ਆਂਦਿਆਂ ਮਤੱਕਾ ਲਾ ਰਿਆ ਮੇਰੇ ਨਾਲ। ਆਪਣੀ ਦੇਖੀ ਕਦੀ? ਅੱਲਾ ਦਾ ਸ਼ੁਕਰ ਹੈ। ਹਾਂਜੀ, ਬੰਦ ਗੋਭੀ ਵਰਗਾ ਮੂੰਹ ਆ ਤੁਹਾਡਾ। ਤੇਰੇ ਵਰਗੇ ਬੰਦੇ ਨਾ ਮੈਂ ਕਦੀ ਨਾਲ ਨਾ ਭਾਵਾਂ। ਤੂੰ ਮੇਰੇ ਨਾਲ ਕੰਮ ਨਾ ਕਰਦਾ ਹੋਵੇਂ ਤੇ ਤੂੰ ਉੱਥੇ ਭਾਵੇਂ ਬਾਹਰ ਦਰਵਾਜ਼ੇ ਕੋਲ। ਉਹ ਮੈਡਮ ਜਾਓ, ਖੁਸ਼ ਨਸੀਬ ਹੋ ਤੁਸੀਂ ਕਿ ਇਮਲੀ ਤੁਹਾਡੇ ਹੱਥੇ ਲੱਗ ਗਿਆ ਵਾ। ਉਹ ਤਾਂ ਇਮਲੀ ਨੂੰ ਤਾਂ 4 ਚੰਦ ਲੱਗਣੇ ਸੀ। ਹਾਂ ਨਹੀਂ ਤੇ ਇਮਲੀ ਨੇ ਗਲੀਆਂ ਦਾ ਕੂੜਾ ਹੀ ਚੁੱਕਣਾ ਸੀ। ਆਹੋ ਅਸੀਂ ਅਲਹਮਦੁਲਿਲਾ ਅਦਾਰਿਆਂ ਨਾਲ ਮੁਖਲਸ ਹੋ ਕੇ ਕੰਮ ਕਰਦੇ ਹਾਂ। ਅਦਾਰਿਆਂ ਨਾਲ? ਕਿਹੜੇ ਅਦਾਰਿਆਂ ਨਾਲ ਕੰਮ ਕਰ ਰਹੇ ਆ ਤੂੰ? ਯਤੀਮੀ ਅਦਾਰਿਆਂ ਨਾਲ ਕੰਮ ਕਰ ਰਿਹਾ? ਕਿਹਨਾਂ ਨਾਲ ਕੰਮ ਕਰ ਰਿਹਾ? ਮੈਂ ਕੰਮ ਦੇ ਮਾਮਲੇ 'ਚ ਬੇਈਮਾਨ ਨਹੀਂ ਹੈਗਾ ਤੁਹਾਡੇ ਵਾਂਗੂ। ਉਹਨੂੰ 4 ਫੋਨ ਕੀਤੇ, ਉਹਨੇ ਨਹੀਂ ਚੁੱਕਿਆ। ਸ਼ਬਾਜ਼ ਸਾਹਿਬ ਨੂੰ ਮੈਂ ਆਉਂਦੇ ਮੈਸੇਜ ਕਰ ਦਿੱਤਾ ਕਿ ਸਰ ਮੈਂ ਬੈਠਾ ਹੋਇਆ ਵਾ, ਮੈਨੂੰ ਬਾਕੀਆਂ ਦਾ ਨਹੀਂ ਪਤਾ। ਅੱਛਾ ਤੂੰ ਨਾ ਆਪਣੇ ਨੰਬਰ ਬੜੇ ਬਣਾਉਣਾ ਸ਼ਬਾਜ਼ ਸਾਹਿਬ ਦੇ ਅੱਗੇ। ਤੁਸੀਂ ਆਣ ਕੇ ਹਾਲੇ ਆਏ ਆ ਅੰਦਰ ਤੇ ਗਾਰਮੈਂਟ ਦੀ ਦੁਕਾਨ ਖੋਲ ਕੇ ਬਹਿ ਗਏ ਆ। ਆਹੋ ਤੇ ਮੈਂ ਅੱਜ ਘਰ ਨਹੀਂ ਨਾ ਮੇਕਅਪ ਕੀਤਾ, ਮੈਂ ਕਿਹਾ ਮੈਂ ਸਟੂਡੀਓ ਜਾ ਕੇ ਕਰ ਲਾਂਗੀ। ਉਹ ਤੂੰ ਮੇਕਅਪ ਤੋਂ ਬਗੈਰ ਵੀ ਕਦੀ ਆ ਜਾਇਆ ਕਰੋ, ਤੁਹਾਨੂੰ ਕਿਹੜਾ ਰਾਹ 'ਚ ਵੱਟੇ ਵੱਜਣੇ ਹੁੰਦੇ? ਤਾਂ ਕਿ ਚੈਨਲ ਦੇ ਉੱਤੇ ਮੈਨੂੰ ਟਮਾਟਰ ਪਈ ਜਾਣ, ਹਨਾ? ਬੜੀ ਗੱਲ ਏ ਬਈ ਇਮਲੀ ਸਾਹਿਬ। ਬਸ ਕਰਿਆ ਕਰੋ ਮੈਡਮ। ਤੇਰੀ ਵੈਸੇ ਵੀ ਆਦਤ ਹੈ ਸ਼ਬਾਜ਼ ਸਾਹਿਬ ਅੱਗੇ ਨੰਬਰ ਬਣਾਉਣ ਦੀ। ਸ਼ਬਾਜ਼ ਸਾਹਿਬ ਮੈਂ ਆ ਗਿਆ ਜੇ, ਮੇਰੀ ਤਸਵੀਰ ਆ ਗਈ ਜੇ, ਇਹ ਮੈਂ ਇੱਥੇ ਬੈਠਾ ਜੇ, ਮੈਂ ਕਰ ਰਿਹਾ। ਉਹਦੀ ਵਜ੍ਹਾ ਪਤਾ ਕੀ ਹੈ ਕਿ ਜਿੱਥੇ ਬਹੁਤੇ ਚੌਕਸ ਬੰਦੇ ਹੋਣ ਨਾ ਉੱਥੇ ਫਿਰ ਆਪਣੇ ਆਪ ਨੂੰ ਵੀ ਚੌਕਸ ਕਰਕੇ ਫਿਰਨਾ ਚਾਹੀਦਾ। ਯਾਰ ਅਸੀਂ ਦੋ ਤੇ ਨੌਕਰੀਆਂ ਕਰ ਰਹੇ ਆ, ਦਿਨੇ ਚੈਨਲ ਕਰਨੇ ਆ, ਰਾਤੀ ਥੀਏਟਰ ਕਰਨੇ ਆ। ਤੂੰ ਕੱਲਾ ਚੈਨਲ ਕਰਕੇ ਹੀ ਆਵਾਜ਼ ਆ ਰਹੇ। ਤੇ ਭਾਈ ਤੁਹਾਨੂੰ ਕੋ ਕਹਿੰਦਾ 2 ਕਰੋ, ਤੁਸੀਂ ਵੀ ਇੱਕ ਕਰਕੇ ਸੁਖਰੂ ਹੋਵੋ। ਅੱਲਾ ਤਾਂ ਸ਼ੁਕਰ ਹੈ ਸਟਾਰ ਹੈਗੇ ਆ ਅਸੀਂ, ਤੇਰੇ ਤਰ੍ਹਾਂ ਨਹੀਂ ਆ। ਉਹ ਤੁਸੀਂ ਉਹ ਸਟਾਰ ਵਾਂ ਜਿਹੜੇ ਬੱਚਿਆਂ ਨੂੰ ਨਹੀਂ ਮਿਲਦੇ, ਗੋਲਡ ਸਟਾਰ। ਉਹ ਵਾਂ ਤੁਸੀਂ, ਹਾਲੇ ਸਟਾਰ ਨਹੀਂ ਹੋਏ ਤੁਸੀਂ। ਤਬੀਤਾਂ ਤੁਸੀਂ ਇੰਨੀਆਂ ਖਰਾਬ ਕੀਤੀਆਂ। ਉਹਨੂੰ ਇੰਨੀ ਦੇਰ ਹੋ ਗਈ, ਮੈਂ ਨਹੀਂ ਐਸਾ ਬੰਦਾ ਦੇਖਿਆ ਕਿ ਜ਼ਿੰਦਗੀ ਦੇ ਵਿੱਚ ਕਦੀ ਉਹ ਜਲਦੀ ਆਇਆ ਹੋਵੇ। ਚੱਲ ਯਾਰ ਅੱਜ ਆ ਜਾਏਗਾ ਤੇ ਫਿਰ ਕਰ ਲਾਂਗੇ ਰਿਕਾਰਡਿੰਗ, ਨਹੀਂ ਤੇ ਫਿਰ ਘਰਾਂ ਨੂੰ ਜਾਵਾਂਗੇ। ਇਹੀ ਹੈ ਫਿਰ। ਹੋਰ ਅੱਜ ਹੁਣੀ ਨਹੀਂ, ਜਿੰਨਾ ਟਾਈਮ ਹੋ ਗਿਆ ਵਾ। ਇਸ ਕੋਲੋਂ ਬਹੁਤ ਹੁਸ਼ਿਆਰ ਆ ਭਾਈ ਉਹ ਬਬਲੂ ਸਾਹਿਬ। ਕਿਵੇਂ ਹੁਸ਼ਿਆਰ? ਉਹਨੇ ਕੀ ਹੁਸ਼ਿਆਰੀ ਕਰ ਲਈ? ਸ਼ਬਾਜ਼ ਸਾਹਿਬ ਨੇ ਉਦੋਂ ਇੰਨੀਆਂ ਉਹਨੂੰ ਗੱਲਾਂ ਬਾਤਾਂ ਕੀਤੀਆਂ ਕਿ ਯਾਰ ਤੂੰ ਖਿਆਲ ਕਰਿਆ ਕਰ, ਇਹ ਆ ਉਹ ਆ। ਉਸ ਬੰਦੇ ਦੀ ਆਈਟਮ ਦੇਖੀ, ਇਸ ਕਲਾਸ ਦਾ ਉਹਨੇ ਆਣ ਕੇ ਪਿਆਰੀ ਡਿਗਣਾ। ਮਿਹਨਤ ਤਰਲਾ ਉਹਦਾ, ਮੈਨੂੰ ਲੱਗਦਾ ਕਿ ਤੁਹਾਡੇ ਜਿੰਨੇ ਵੀ ਜੀ ਹੈ ਨਾ, ਸਭ ਤੋਂ ਜ਼ਿਆਦਾ ਮਿਹਨਤ ਤਰਲਾ ਉਸ ਬੰਦੇ ਦਾ ਮਸ਼ਹੂਰ ਵਾ। ਆਹੋ ਤੇ ਮਿੰਨਤ ਤਰਲਾ ਹੀ ਕਰਦਾ ਤੇ ਸ਼ਬਾਜ਼ ਸਾਹਿਬ ਫੇਰ ਨਰਮ ਹੋ ਜਾਂਦੇ ਨੇ। ਤੂੰ ਹੈਰਾਨਗੀ ਦੀ ਗੱਲ ਦੇਖ ਮੈਡਮ ਕਿ ਰੋਜ਼ਾਨਾ ਹੀ ਉਹਦੇ ਨਾਲ ਕੋਈ ਨਾ ਕੋਈ ਹਾਦਸਾ ਹੋਇਆ ਹੁੰਦਾ। ਹਾਂ ਲੋ ਜੀ, 15 ਕਾਲਾਂ ਕੀਤੀਆਂ ਉਹਨੂੰ, ਇੱਕ ਵੀ ਕਾਲ ਦਾ ਜਵਾਬ ਉਸ ਬੰਦੇ ਨੇ ਨਹੀਂ ਦਿੱਤਾ। ਐਸੀ ਹੈ। अस्सलाम वालेकुम। ਉਹ ਕਿਹਨੂੰ ਫੋਨ ਕਰੀ ਜਾਂਦੇ ਭਾਈ ਓ ਤੁਸੀਂ? ਯਾਰ ਤੂੰ ਫੋਨ ਤਾਂ ਚੁੱਕਿਆ ਕਰ ਯਾਰ ਹੁਣ ਫੋਨ ਗੱਡੀ ਤੇ ਮੈਂ ਤੇ ਚਲਾਉਂਦਾ ਹੀ ਚੁੱਕ ਲਵਾਂਗੇ, ਰੇੜੀ 'ਚ ਮਾਰ ਲਵਾਂ ਗੱਡੀ ਯਾਰ। ਆਪਣੀ। ਪਹਿਲਾਂ ਮੈਨੂੰ ਇਹ ਦੱਸ, ਅਸੀਂ ਤੇਰੇ ਕੋਲ ਜੌਬ ਕਰਦੇ, ਤੇਰੇ ਮੁਲਾਜ਼ਮ ਆ ਅਸੀਂ, ਕੀ ਹੋਇਆ? ਆ ਤੇਰੀ ਵਜ੍ਹਾ ਨਾਲ ਬੈਠੇ ਆ। ਟਾਈਮ ਦੇਖ ਲੈ, ਟਾਈਮ ਵੇਖ ਲੈ। ਯਾਰ ਟਾਈਮ ਕੀ ਵੇਖਾਂ ਮੈਂ ਤਾਂ 15-20 ਮਿੰਟ ਦੀ ਕਿਹੜੀ ਗੱਲ ਹੁੰਦੀ ਹੈ ਤੇ ਅੱਗੇ ਪਿੱਛੇ ਬੰਦਾ ਹੋ ਹੀ ਜਾਂਦਾ ਵਾ ਇੰਨਾ। ਓ ਯਾਰ ਇੱਕ ਦਿਨ ਬਬਲੂ ਸਾਹਿਬ ਸੱਚੀ ਮੁੱਚੀ ਤੁਸੀਂ ਹਰਾਮ ਖਾ ਰਹੇ ਹੋ। ਇਮਲੀ ਫਜ਼ੂਲ ਗੱਲ ਨਹੀਂ ਕਰਦੀ ਮੇਰੇ ਨਾਲ। ਅੱਛਾ ਮੈਂ ਤੇ ਕੋ ਕੰਮ ਨਹੀਂ ਕਰਦਾ ਜਿਹੜਾ ਤੂੰ ਮੈਨੂੰ ਏਦਾਂ ਬੋਲੇ। ਤੇਰਾ ਕੰਮ ਹੀ ਨਹੀਂ ਮੇਰੇ ਨਾਲ ਬੋਲਣ ਦਾ। ਤੁਸੀਂ ਕਾਹਦੇ ਐਕਟਰ ਹੋ ਫੇ? ਕੀ ਕੀਤਾ ਤੁਸੀਂ? ਕੁਝ ਕੀਤਾ ਕਦੀ ਜ਼ਿੰਦਗੀ 'ਚ? ਕੀ ਮਤਲਬ ਜ਼ਿੰਦਗੀ 'ਚ ਅਸੀਂ ਕੀ ਕਰਨਾ ਵਾ? ਕਰਨ ਤੇ ਨਹੀਂ ਕੰਮ, ਬੱਚੇ ਪਾਲਣ ਨੇ, ਹੋਰ ਕੀ ਕਰੀਏ ਯਾਰ? ਭਾਜੀ ਉਹ ਰੱਬ ਦੀ ਜ਼ਾਤ ਪਾਲਦੇ। ਜਿਹੜੇ ਬੰਦੇ ਅਦਾਰੇ ਨਾਲ ਮੁਖਲਸ ਨਹੀਂ ਨਾ ਹੁੰਦੇ, ਉਹਨਾਂ ਬੰਦੇ ਦਾ ਹਾਲ ਮੰਦਾ ਹੀ ਹੁੰਦਾ ਵਾ। ਤੁਸੀਂ ਇਹ ਹਿਸਾਬ ਲਾ ਨਹੀਂ ਤੂੰ ਅਦਾਰੇ ਨੂੰ ਟੀਪ ਕਰਦਾ ਆਗੇ ਪਹਿਲਾਂ। ਯਾਰ ਅਸੀਂ ਤੇਰੇ ਨੌਕਰ ਵਾ, ਫੇ ਤੇਰੀ ਵਜ੍ਹਾ ਨਾਲ ਬੈਠੇ ਹੁੰਦੇ ਆ। ਓ ਯਾਰ ਮੈਂ ਤੁਹਾਨੂੰ ਕਹਿਣਾ ਤੁਸੀਂ ਬੈਠੇ ਰਹੋ। ਤੁਸੀਂ ਆਪਣੇ ਸੀਨ ਜਿਹੜੇ ਉਹ ਕਰ ਲਿਆ ਕਰੋ, ਐਡੀਟਿੰਗ ਦੇ ਵਿੱਚ ਆ ਹੀ ਜਾਂਦੇ ਆ। ਤੇ ਜੇ ਸੈਂਟਰ 'ਚ ਤੂੰ ਹੋਵੇਂ ਫੇ ਕਿੱਦਾਂ ਦੀ ਫਿੱਕੀ ਗੱਲ ਕਰਨ ਡਿਆ ਯਾਰ? ਤੂੰ ਕਾਹਦਾ ਐਕਟਰ ਵਾ? ਤੂੰ ਲੇਟ ਕਾਤੋਂ ਸੀ? ਸੁਣੀ ਹੁਣ ਨਵੀਂ ਗੱਲ। ਮੈਂ ਨਾ ਸਵੇਰੇ ਉੱਠਿਆ ਵਾਂ ਤੇ ਬੱਤੀ ਗਈ ਸੀ। ਹਾਏ ਬੱਤੀ ਗਈ ਸੀ। ਹੁਣ ਪਾਣੀ ਪੂਣੀ ਸ਼ਾਵਰ ਕਰਨਾ ਹੁੰਦਾ ਆਪਣੇ ਆਪ ਨੂੰ, ਤੈਨੂੰ ਪਤਾ ਹੀ ਆ। ਹੁਣ ਉਦਾਂ ਹੀ ਥੋੜਾ ਇਹ ਤੇ ਉਦਾਂ ਹੀ ਆ ਜਾਂਦਾ। ਸ਼ਾਵਰ ਕਾਹਦਾ ਕਰਨਾ ਹੁੰਦਾ? ਵਿਗ ਲਾ ਕੇ ਸੁੱਤਾ ਉਹਨੂੰ, ਤੂੰ ਸਾਈਡਾਂ ਧੋਣੀਆਂ ਹੁੰਦੀਆਂ, ਧੋ ਕੇ ਆ ਜਾਇਆ ਕਰ। ਬਕਵਾਸ ਨਹੀਂ ਕਰਨੀ। ਮੈਂ ਤੈਨੂੰ ਕਿਹਾ ਮੇਰੀ ਜ਼ਾਤੀ ਆ ਤੇ ਗੱਲ ਨਾ ਕਰਿਆ ਕਰ ਇਮਲੀ। ਮੈਂ ਤੈਨੂੰ ਬੜੀ ਵਾਰੀ ਮਨਾ ਕੀਤਾ ਇਸ ਗੱਲ ਤੇ ਸੁਣ ਲੈ ਇਮਲੀ, ਤੂੰ ਵੱਖਰਾ ਹੀ। ਹੁਣ ਦੇਖ ਯਾਰ ਬੱਤੀ ਗਈ ਸੀ, ਠੀਕ ਆ। ਮੈਂ ਉੱਠਿਆ ਵਾਂ, ਬੱਚਿਆਂ ਨੇ ਕਿਹਾ ਵੀ ਪਾਪਾ ਉਹ ਬੱਤੀ ਗਈ ਆ ਤੇ ਪਾਣੀ ਤੇ ਅਸੀਂ ਮਤਲਬ ਭਰਿਆ ਨਹੀਂ। ਮੈਂ ਕਾਹਦੇ ਨਾਲ ਮੂੰਹ ਧੋਣਾ ਸੀ? ਮੈਂ ਤੇਰਾ ਬੱਤੀ ਦੇ ਇੰਤਜ਼ਾਰ ਦੇ ਵਿੱਚ, ਬੱਤੀ ਆਈ ਆ ਫੌਰੀ ਮੂੰਹ ਹੱਥ ਧੋਤਾ। ਅਸ਼ੇਪ ਲੈ ਕੇ ਉੱਥੇ ਜਾ ਕੇ ਸੀਨ 'ਚ ਕਰ ਲਾਂਗੇ। ਤੇ ਕੱਲ ਲੇਟ ਹੋਇਆ ਸੀ, ਕੱਲ ਵਿਗ ਗਵਾਚੀ ਸੀ ਤੇਰੀ ਹੈ? ਸਰਾਣੇ ਥੱਲੇ ਆ ਗਏ ਸੀ ਸੁੱਤੇ ਪਏ, ਜਾਂ ਕੋਈ ਬੱਚਾ ਪੈਰ ਪਾ ਕੇ ਬਾਹਰ ਵਾਸ਼ਰੂਮ 'ਚ ਚਲਾ ਗਿਆ ਸੀ? ਮੇਰੀ ਗੱਲ ਕਿਸ ਗੱਲੋਂ ਲੇਟ ਹੋਇਆ? ਯਾਰ ਤੂੰ ਚੁੱਪ ਦੀ ਤੇ ਗੱਲ ਕਰ ਨਾ ਜਾ।
ਹਾਂ, ਤੂੰ ਨਾ ਗੱਲ ਕਰਿਆ ਮੇਰੀ ਯਾਰ ਗੱਲ ਸ਼ਬਾਜ਼ ਸਾਹਿਬ ਦਾ ਤੇ ਮੇਰਾ ਮਾਮਲਾ ਸ਼ਬਾਜ਼ ਸਾਹਿਬ ਦੇ 4 ਫੋਨ ਆਏ ਤੇਰੇ ਵਾਸਤੇ ਤੇ ਕਿ ਬੱਬਲੂ ਆਇਆ ਕਿ ਨਹੀਂ ਆਇਆ, ਹੁਣ ਕੀ ਜਵਾਬ ਦਈਏ? ਆਪਸ ਦੀ ਗੱਲ ਆ, ਉਹ ਦੇਖੋ ਨਾ, ਉਹ ਮਾਲਕ ਨੇ, ਉਹਨਾਂ ਨੇ ਮਾਲਕ ਹੀ ਰਹਿਣਾ, ਅਸੀਂ ਮਜ਼ਦੂਰ ਹੈਗੇ, ਸਾਨੂੰ ਇੱਕ ਦੂਜੇ ਨਾਲ ਮੁਖਲਸ ਤੇ ਹੋਣਾ ਸਾਨੂੰ ਲੱਗਦਾ ਤੂੰ ਮਾਲਕ ਹੈ ਜਿੰਨੇ ਤੈਨੂੰ ਫੋਨ ਕਰਨੇ ਪੈਂਦੇ ਸਾਨੂੰ। ਆਪਣੀਆਂ ਕਰਤੂਤਾਂ ਵੇਖ ਲੈ ਤੂੰ। ਮੁਖਲਸ ਤੁਸੀਂ ਮਾਂ ਪਿਓ ਨਾਲ ਨਹੀਂ ਹੋਏ, ਅਦਾਰੇ ਨਾਲ ਕਿੱਥੋਂ ਹੋਣਾ? ਓ ਯਾਰ ਅਦਾਰੇ ਨਾਲ ਮੈਂ ਮੁਖਲਸ ਨਹੀਂ ਯਾਰ, ਕੀ ਕਰਨੇ ਆ ਇਮਲੀ, ਅੱਜ ਇਹਦੀ ਫੇਵਰ ਅਸੀਂ ਕੋਈ ਨਹੀਂ ਕਰਨੀ। ਜੋ ਸ਼ਬਾਜ਼ ਸਾਹਿਬ ਨੇ ਕਹਣਾ, ਉਹਨਾਂ ਨੇ ਕਿਹਾ ਜੀ ਕਿ ਜਿਹੜਾ ਬੰਦਾ ਲੇਟ ਹੋਇਆ ਨਾ, ਉਹ ਹੁਣ ਸਜ਼ਾਵਾਂ ਮਿਲਣੀਆਂ, ਜਿਹੜੀ ਸਿੱਧੀ ਗੱਲ ਸਜ਼ਾਵਾਂ, ਇਹ ਸਜ਼ਾ ਹੀ ਆ ਵੀ ਅੱਗੇ ਮਤਲਬ ਜਦੋਂ ਸਾਨੂੰ ਨੂੰ ਬੋਲਦੇ ਸਜ਼ਾਵਾਂ ਤੋਂ ਨਹੀਂ ਡਰਦੇ ਇਹ, ਸਜ਼ਾਵਾਂ ਤੋਂ ਨਹੀਂ ਡਰਦੇ। ਸਾਰੀ ਖਾਨਦਾਨ ਜੇਲ੍ਹਾਂ ਨਾਲ ਭਰਿਆ ਪਿਆ, ਇਹਨਾਂ ਦਾ ਸਜ਼ਾਵਾਂ ਹੀ ਕੱਟਣ ਡਏ ਇਹ। ਯਾਰ ਇੰਨੀ ਤੈਨੂੰ ਕਿਹਾ ਜ਼ਾਤ ਆ ਤੇ ਨਾ ਗੱਲ ਕਰ, ਮੈਂ ਤੈਨੂੰ ਕਹਿੰਨੇ ਨਾ ਕਰ, ਤੇਰਾ ਬਣਦਾ ਹੀ ਨਹੀਂ ਮੇਰੀ ਜ਼ਾਤ ਆ ਤੇ ਗੱਲ ਕਰਨਾ। ਤੂੰ ਵੀ ਇਮਲੀ, ਤੂੰ ਵੀ ਮੱਥਾ ਲਾ ਲਿਆ ਉਹਦੇ ਨਾਲ, ਆਪੇ ਹੀ ਸ਼ਬਾਜ਼ ਸਾਹਿਬ ਨਿਬੜ ਲੈਣਗੇ। ਮੈਂ ਕਿਉਂ ਲਿਬੜ ਲੈਣਗੇ? ਏਡਾ ਕਿਤੇ ਮੈਂ ਵੇਸਣ ਲਾਇਆ ਆਪਣੇ ਆਪ ਨੂੰ, ਕੱਲ ਨਾਲ ਲਿਬੜ ਲੈਣਗੇ ਉਹ। ਤੇ ਫੋਨ ਜੋ ਤੂੰ ਲਿਆ 60,000 ਦਾ, ਚੁੱਕਦਾ ਕਾਤੋਂ ਨਹੀਂ? ਓਏ ਹੁਣ ਮੈਂ ਉਹ ਗੱਡੀ ਚਲਾਉਂਦਾ ਕਿੱਦਾਂ, ਥਾਂ ਥਾਂ ਤੇ ਲਿਖਿਆ ਕਿ ਮੋਬਾਈਲ ਯਾਰ ਪਤਾ ਕੀ ਚੱਕਰ ਵਾ, ਇਹ ਵੀ ਗੱਲ ਦੇਖ ਤੇ ਕਿ ਸਾਡੇ ਖਾਨਦਾਨ ਚ ਕਿਸੇ ਨੇ ਨਵੀਂ ਦਰੀ ਨਹੀਂ ਰਹੀ ਅੱਜ ਤਾਈਂ, ਤੇ ਤੂੰ ਮੋਟਰਸਾਈਕਲ ਲੈ ਕੇ ਫਿਰ ਰਿਹਾ। ਕੀ ਹੋ ਗਿਆ ਤੈਨੂੰ? ਤੂੰ ਕਿਉਂ ਫਜ਼ੂਲ ਗੱਲ ਕਰ ਰਿਹਾ ਮੇਰੇ ਨਾਲ? ਕਿਉਂ ਤੂੰ ਮੇਰੀ ਮੋਟਰਸਾਈਕਲ ਵੀ ਸਾਰੇ ਹੀ ਲਈ ਫਿਰਦੇ, ਮੈਂ ਇਕੱਲਾ ਲਈ ਫਿਰਦਾ ਮੋਟਰਸਾਈਕਲ? ਲਈ ਕਿੱਦਾਂ ਵਾ? ਇਹ ਵੀ ਮੈਂ ਦੰਦਾਂ ਨਾਲ ਰੇਸ ਦਿੰਦਾ ਵੀ ਤੁਹਾਨੂੰ ਟੈਨਸ਼ਨ ਆ ਕਿ ਮੈਂ ਟੱਕਰ ਨਾ ਗੇਰ ਲਾਉਂਦਾ ਉਹਦਾ। ਅਜੀਬ ਗੱਲ ਆ ਯਾਰ ਤੇਰੀ। ਉਹਨੂੰ ਤੂੰ ਕਹਿਣ ਡਿਆ ਸੀ ਸ਼ਬਾਜ਼ ਮੈਂ ਚਲਦੀ ਤੋਂ ਉੱਤਰ ਜਾਂਦਾ ਵਾ, ਜਾਂ ਮਤਲਬ ਕੀ ਕਹਿੰਦਾ ਜੀ 4 ਰਕਸ਼ੇ ਬਦਲਨੇ ਪੈਂਦੇ ਆ ਤਾਂ ਲੇਟ ਹੋਣਾ ਵਾ। ਮੈਂ ਕਿਹਾ ਜੀ ਅਸੀਂ ਤੇਰੀ ਇਹ ਵੀ ਰੌਲਾ ਮੁਕਾ ਦੇ। ਤੈਨੂੰ ਮੋਟਰਸਾਈਕਲ ਲੈਤੀ, ਹੁਣ ਕੀ ਕਰਨ ਤੇਰੇ ਨਾਲ ਦੱਸ? ਮੈਂ ਤਾਂ ਫੇਰ ਰਕਸ਼ਿਆਂ ਜਾ ਜਾਂਦਾ ਜਿੱਥੋਂ ਤੂੰ ਆਉਣਾ ਨਾ, ਪਤਾ ਤੈਨੂੰ? ਰਕਸ਼ਾ ਅਗਲਾ ਚੌਂਕ ਚ ਲਾ ਕੇ ਘਰ ਰੋਟੀ ਖਾਣ ਚੱਲ ਜਾਂਦਾ ਕਿ ਪਤਾ ਨਹੀਂ ਸਵਾਰੀ ਆਉ, ਸਵਾਰੀ ਆਪ ਹੀ ਚੱਲ ਜਾਂਦੀ ਹੈ ਸ਼ਹਿਰ, ਆਪ ਹੀ ਆ ਕੇ ਰਕਸ਼ਾ ਖਿਲਾਰ ਦਿੰਦੀ ਹੈ। ਤੂੰ ਇਹਨਾਂ ਲੇਟ ਕਾਤੋਂ ਹੋਣਾ? ਉਸ ਮੋਟਰਸਾਈਕਲ ਤੇ ਤੂੰ ਨਾਨ ਹਲੀ ਵੇਚਦਾ ਪਹਿਲੋਂ ਨਾ। ਓ ਯਾਰ ਬਕਵਾਸ ਨਾ ਕਰਿਆ ਕਰ, ਤੂੰ ਵੇਚ, ਅਸੀਂ ਫਨਕਾਰ ਆਦਮੀ ਆ। ਉਹ ਕਾਦੇ ਫਨਕਾਰ ਆ? ਤੁਸੀਂ ਗੱਲ ਸੁਣਾਉਣ ਦੇ ਫਨਕਾਰ ਆ, ਅਗਲੇ ਬੰਦੇ ਨੂੰ ਲੁੱਟਣ ਦੇ ਫਨਕਾਰ ਆ, ਹਜ਼ਾਰ ਸੁਧਾਰ ਮੰਗਣ ਦੇ ਫਨਕਾਰ ਆ? ਤੁਸੀਂ ਕਾਦੇ ਫਨਕਾਰ ਆ? ਤੈਨੂੰ ਤੇਰੀ ਫਨਕਾਰੀ ਦਾ ਯਾਰ ਬਦਤਮੀਜ਼ੀ ਕਰ ਰਹੇ ਆ, ਲੈਣ ਦੇਣ ਨੂੰ ਤੂੰ ਕੱਖ ਵੀ ਨਹੀਂ, ਉਦਾਂ ਤੂੰ ਫਨਕਾਰ ਆ, ਜਦੋਂ ਮੂੰਹ ਤੇ ਤੇਰੇ ਪੈਸੇ ਮੰਗਣਾ ਤੂੰ ਫਨਕਾਰ ਬਣ ਜਾਂਦਾ ਅੱਗੇ। ਕਾਹਦਾ ਮਤਲਬ? ਮੇਰੇ ਕੋਲੋਂ ਕਿੰਨੇ ਮੰਗਣੇ ਆ? ਆ ਕਿਹੜੀ ਗੱਲ ਕੀਤੀ ਆ? ਕਿੱਥੇ ਨੇ ਸ਼ਬਾਜ਼ ਸਾਹਿਬ? ਬੁਲਾਓ ਤੇ ਇਹਦਾ ਕੀ ਕਰਨਾ ਮੇਰੇ ਨਾਲ? ਇਹਦਾ ਬਾਤ ਨਹੀਂ ਕਰਨ ਦਾ। ਗੱਲਾਂ ਨਾ ਕਰ ਤੂੰ ਇਮਲੀ। ਕਾਹਦਾ ਫਨਕਾਰ? ਕਿੱਥੇ ਚੁਮਟਾ ਵਜਾ ਕੇ ਦਿਖਾਇਆ ਸਾਨੂੰ ਤੂੰ? ਫਨਕਾਰ ਮੈਂ ਵੀ ਅੱਖ ਨਾਲ ਰੁਪਈਆ ਅੱਲਾ ਦੇ ਫੰਨਾ ਸੀਨ ਪਾਰ ਚ ਲਿਆਓ, ਚਮਕਾ ਵੀ ਜਾ ਲਾਂਗੇ। ਸੀਨ ਪਾਰ ਕਰਨ ਧੜਿਆ ਸਾਡੇ ਨਾਲ, ਸਾਡੀ ਵੀ ਛੁੱਟੀ ਕਰਾਉਣ ਡਿਆ ਨਾਲ, ਉਹਨਾਂ ਹੀ ਲੇਟ ਹੁੰਨੇ ਆ। ਜਿੱਥੇ ਕੋਈ ਲਾਹਨਤਾਂ ਵਾਲਾ ਤੇ ਮੂੰਹ ਕਾਲੇ ਵਾਲਾ ਸੀਨ ਹੁੰਦਾ, ਇਹਨੂੰ ਪਾ ਲੈਂਦੇ ਆ ਵਿੱਚ। ਆਹੋ ਤੈਨੂੰ ਤਾਂ ਮੇਰੇ ਖਿਆਲ ਧੂਲੇ ਵਾਲਾ ਸੀਨ ਦਿੰਦੇ ਹਨ। ਆ ਸਾਰੀ ਹਾਸਿਆ ਨਾ ਕਰ, ਤੂੰ ਅਗਲੇ ਨੂੰ ਅੱਗ ਲਾ ਕੇ। ਤੂੰ ਨਹੀਂ ਲੇਟ ਹੁੰਦੀ, ਤੂੰ ਵੀ ਤੇ ਦੱਸ ਨਾ। ਮੈਂ ਇੰਨਾ ਨਹੀਂ ਹੁੰਦੀ ਜਿੰਨਾ ਤੂੰ ਲੇਟ ਨਹੀਂ, ਤੂੰ ਤੇ ਜਿੱਦਾਂ ਤੂੰ ਲੇਟ ਹੁੰਦੀ ਉਦੋਂ ਤੇ ਸ਼ੂਟ ਹੀ ਨਹੀਂ ਹੁੰਦੀ, ਪਤਾ ਤੈਨੂੰ? ਤੇਰੀ ਵਜ੍ਹਾ ਤੋਂ ਨਾ ਪਿਛਲੇ ਹਫ਼ਤੇ ਵੀ ਸਾਡੇ 3 ਸ਼ੂਟ ਕੈਂਸਲ ਹੋਏ। ਪਿੱਛੇ ਜੇ ਪਰਸੋਂ ਚੌਥ ਜਿਹੜਾ ਲੇਟ ਹੋਈਆਂ ਤੂੰ, ਇਹ ਜੀ ਮੈਂ ਕੰਮ ਵਾਲੀ ਨਾਲ ਲੜ ਪਈ। ਇਹਨਾਂ ਦੇ ਭੈਣ ਭਰਾਵਾਂ ਸਾਰਿਆਂ ਦੇ ਜੰਮਣ ਦੀ ਵਾਰੀ ਨਾ ਉਦੋਂ ਨਹੀਂ ਲੇਟ ਹੋਇਆ, ਸਭ ਨਾਲੋਂ ਪਹਿਲੋਂ ਆਇਆ ਦੁਨੀਆ ਤੇ। ਇਹਦੇ ਬਹਾਨੇ ਹੀ ਬੜੇ ਨੇ। ਅੱਜ ਮੇਰੀ ਭੈਣ ਦਾ ਨਿਕਾਹ ਹੈ, ਅੱਜ ਮੇਰੀ ਭੈਣ ਦਾ ਹੈ, ਅੱਜ ਮੈਂ ਬੱਚਿਆਂ ਨੂੰ ਉੱਥੇ ਲੈ ਕੇ ਜਾਣਾ। ਹੁਣ ਤੂੰ ਬਹਾਨੇ ਕਲੋਜ਼ ਕਰ ਆਪਣੇ। ਸਾਰੇ ਰਿਸ਼ਤੇਦਾਰ ਇਹਨਾਂ ਦੇ ਖਾਤਰ ਸਾਰੇ ਮਾਰ ਦਵਾਂ ਮੈਡਮ, ਸਾਰੇ ਰਿਸ਼ਤੇਦਾਰ ਇਹਨਾਂ ਦੇ 1-2 ਗਲੀਆਂ 'ਚ ਹੀ ਰਹਿੰਦੇ ਆ ਨਾਲ ਨਾਲ, ਜਾਂ ਕੋਈ ਐਸਾ ਦੂਰ ਰਿਸ਼ਤੇਦਾਰ ਨਹੀਂ ਕਿ ਇਹਨੂੰ ਰਕਸ਼ਾ ਜਾ ਕੇ ਕੀ ਲੈਣਾ? ਪੁੱਛ ਕੇ ਲਿਆ ਕਰ ਯਾਰ। ਮੁੱਛ ਬਣਾਉਣ ਵਾਲੀ ਪੈਨਸਲ ਮੁੱਛ ਬਣਾਣੀ ਏ ਤੂੰ? ਮੁੱਛ ਨਹੀਂ ਬਣਾਉਣੀ, ਉਹਨੇ ਜੋ ਕੰਮ ਕਿਹਾ ਉਹ ਕਰਨਾ ਪਹਿਲੋਂ। ਨੌਕਰ ਦਾ ਨਾ ਮੇਰਾ ਨੌਕਰੀ ਬਣਨਾ, ਅੱਜ ਤੂੰ ਨੌਕਰੀ ਬਣਨਾ, ਪਹਿਲਾਂ ਸਾਰੀ ਸਫਾਈ ਕਰ ਮੇਰਾ ਭਰਾ ਉੱਠ ਕੇ। ਕਿਹੜੀ ਗੱਲ ਦੀ? ਸ਼ਬਾਜ਼ ਸਾਹਿਬ ਨੂੰ ਫੋਨ ਕਰ, ਆ ਰਹੇ ਨੇ, ਉਹ ਆਪ ਹੀ ਭਾਈ ਇਹਦੇ ਨਾਲ ਗੱਲ ਕਰਨਗੇ। ਫਿਰ ਇਹ ਕਹਿੰਦਾ ਜੀ ਤੁਸੀਂ ਮੇਰੀਆਂ ਹੁਣੀ ਤੈਨੂੰ ਮੈਂ ਦੱਸਦਾ, ਮੈਂ ਹੁਣੀ ਦੱਸਦਾ ਤੂੰ ਗੱਲ ਵਧਾ ਕੇ ਦੱਸਦਾ, ਤੇਰੇ ਗੱਲ ਦੱਸਣ ਦਾ ਅੰਦਾਜ਼ ਅਗਲੇ ਮੇਰੀ ਜਾਨ ਦੇ ਟੋਟੇ, ਮੇਰੀ ਜਾਨ ਦੇ ਟੋਟੇ ਆ। ਸੁਣ ਲਈ ਤੇਰੇ ਸਾਹਮਣੇ ਕੀ ਕਹਿਣਗੇ ਯਾਰ। ਇਹ ਸੀਨੀਅਰ ਜੂਨੀਅਰ ਬਿਲਕੁਲ ਇਹਨੂੰ ਤਮੀਜ਼ ਨਹੀਂ ਹੈਗੀ। ਇਹ ਪਹਿਲੀ ਆ ਜਾਂਦਾ ਨਾ ਗੱਲ ਐ ਸਾਰੀ। ਉਹ ਯਾਰ ਵੇਲਾ ਅਸੀਂ ਰਾਤ ਕੱਢ ਦਿੰਦੀ ਜਾ ਮਗਰੋਂ ਲੱਤ। ਸੱਦੋ ਰਾਤ ਨੂੰ ਸ਼ੋਅ ਕਰਨਾ, ਗੱਲ ਕਰਨੀ ਉਹਦੇ ਬਾਰੇ। ਹਾਂ, ਸ਼ੋਅ ਕਰਨਾ ਹੁੰਦਾ, ਸੱਦੋ ਛੱਡ ਪਰੇ ਨੂੰ, ਮੈਂ ਸ਼ੋਅ ਕਰਨਾ ਹੁੰਦਾ ਰਾਤ ਨੂੰ 1-1:30 ਵਜੇ ਮੁੱਕਦਾ। ਹਾਂ, ਸਲਾਮ ਅਲੈਕੁਮ ਭਾਜੀ। ਉਹ ਆ ਗਿਆ ਬਹਾਨਾ ਭਾਜੀ ਵੀ। ਭਾਜੀ ਸਾਰੇ ਦਫ਼ਤਰ ਬੈਠੇ ਆ, ਟੀਮ ਤਾਂ ਮੁਕੰਮਲ ਹੋ ਗਈ। ਕੀ ਕਹਿੰਦੇ ਨਵਾਜ਼? ਮਨੂਸਾ ਤੇਰੀ ਵਜ੍ਹਾ ਤੋਂ ਸਾਡਾ ਵੀ ਭਾਣ ਵੱਜ ਗਿਆ। ਤੁਸੀਂ ਭਾਜੀ ਪਤਾ ਕੀ ਕਰਨਾ ਵਾ? ਤੁਸੀਂ ਉੱਥੇ ਕੇ ਬਾਹਰ ਚੱਲੋ, ਉੱਥੇ ਬਾਦ ਸਾਹਿਬ ਹੋਣੇ। ਅੱਛਾ, ਉੱਥੇ ਸੈੱਟ ਉੱਥੇ ਲੱਗਣਾ ਬਾਹਰ? ਸੈੱਟ ਹੀ ਉੱਥੇ ਲੱਗਾ ਹੋਇਆ ਵਾ। ਸੈੱਟ ਪਹਿਲੇ ਦਾ ਲੱਗਾ ਹੈ, ਉੱਥੇ ਸੈੱਟ ਤੇ ਚੇਂਜ ਕਰੋ ਯਾਰ। ਨਹੀਂ ਸੈੱਟ ਉਹੀ ਲੱਗਾ, ਸਿਰਫ ਅਦਾਕਾਰੀ ਕਰਨੀ ਆ। ਉਹ ਵੀ ਪਤਾ ਕਿਵੇਂ? ਅੱਗੇ ਵੀ ਅਦਾਕਾਰੀ ਕਰਦਾ ਮੈਂ, ਅੱਗੇ ਉੱਥੇ ਮੈਂ ਬਾਜ਼ੀਆਂ ਮਾਰਦਾ ਯਾਰ। ਅੱਗੇ ਗੱਲ ਤੇ ਸੁਣ ਲੈ, 4 ਦਿਨ ਪਹਿਲੇ ਮੀਟਿੰਗ ਹੋਈ ਸੀ ਉਧਰ, ਸ਼ਬਾਜ਼ ਸਾਹਿਬ ਨੇ ਇਕੱਠਿਆਂ ਕੀਤਾ ਸੀ ਸਾਰਿਆਂ ਨੂੰ। ਪਿਛਲੇ ਹਫਤੇ? ਹਾਂ, ਪਿਛਲੇ ਹਫਤੇ। ਕੀ ਯਾਦਾਂ ਚਲੀ ਗਈ ਤੇਰੀ? ਤੇਰਾ ਦਿਮਾਗ ਠੀਕ ਹੈ? ਜਿੱਦਣ 2 ਸ਼ਵਾਰ ਮੈਂ ਬੱਚਿਆਂ ਲਈ ਵੀ ਲੈ ਗਿਆ ਸੀ ਤੇ ਇੱਥੇ ਵੀ ਖਾ ਗਿਆ ਸੀ, ਉਦੋਂ ਦੀ ਗੱਲ ਦੱਸਣ ਡਏ। ਸ਼ਬਾਜ਼ ਸਾਹਿਬ ਨੇ ਕਿਹਾ ਸੀ ਜਿਹੜਾ ਬੰਦਾ ਲੇਟ ਹੋਏਗਾ ਨਾ, ਉਹ ਬੰਦਾ ਉਸ ਦਿਨ ਪੂਰੇ ਘਰ ਦੀ ਸਫਾਈ ਕਰੇਗਾ, ਨਾਲ ਖਾਣਾ ਬਣਾਏਗਾ, ਉਸ ਦਿਨ ਸ਼ੂਟ ਨਹੀਂ ਹੋਏਗਾ।
ਐ ਤੇਰੀ ਵਜ੍ਹਾ ਤੋਂ ਸਾਡੇ ਵੀ ਬੇੜੇ ਗਰਕ ਹੋ ਗਏ ਨੇ ਮਨੂਸਾ। ਸ਼ਬਾਜ਼ ਸਾਹਿਬ ਨੇ ਕਿਹਾ ਸੀ ਜਿਹੜਾ ਓਵਰ ਲੇਟ ਹੋਏਗਾ ਕਿ 2 ਘੰਟੇ 2.5 ਘੰਟੇ, ਮੈਂ ਤੇ ਸਿਰਫ ਅੱਧਾ ਕੁ ਘੰਟਾ। ਓਏ ਓਵਰ ਲੇਟ ਤੂੰ ਮਾਮਾ 20 ਲੇਟ ਵਾ ਤੂੰ ਓਵਰ ਲੇਟ ਇਦਾਂ ਤੇਰੇ ਤਾਂ ਬਹਾਨੇ ਨਹੀਂ ਮੁੱਕਦੇ। ਤੂੰ ਨਾਮ ਰਾਦਾ ਕਦੀ ਆਪਣਾ ਭਾਣਜਾ ਬਿਮਾਰ ਕੀਤਾ ਵਾ, ਕਦੀ ਨਿਆਣਾ ਬਿਮਾਰ ਕੀਤਾ ਵਾ, ਉਹ ਤੇਰਾ ਗੈਰ ਦੇ ਤਲਕ ਹੀ ਕੋਈ ਨਹੀਂ ਹੈਗਾ। ਉਹ ਤੇਰੇ ਲੱਕੜ ਦੇ ਜੀ, ਤੇਰੇ ਨਹੀਂ ਬਿਮਾਰ ਹੁੰਦੇ। ਅਸੀਂ ਝੂਠ ਤਾਂ ਨਹੀਂ ਬੋਲਦੇ ਤੇਰੇ। ਆ ਪਿਛਲੇ ਦਿਨ ਤੇ ਲਾਹੌਰ ਗਿਆ ਸੀ। ਆਹੋ ਆਖੇ ਜੀ ਮੇਰਾ ਦਾਦਾ ਬਿਮਾਰ ਵਾ। ਨਹੀਂ ਅੱਜ ਕੀ ਬਹਾਨਾ, ਅੱਜ ਕੀ ਹੈ ਦੱਸ। ਓਏ ਬਹਾਨਾ ਮੈਂ ਤੁਹਾਨੂੰ ਉਹੀ ਕਿਹਾ ਕਿ ਬੱਤੀ ਗਈ ਸੀ। ਮੈਂ ਤੇ ਲਾਹੌਰ ਕੀ ਸੀ? ਉਹ ਲਾਹੌਰ ਉਹ ਸਾਡੇ ਨਾਲ ਦਾ ਨਹੀਂ ਬਾਬਾ ਸਰਾਜ, ਉਹ ਬਿਮਾਰ ਸੀ, ਇੱਥੋਂ ਉਹਨੂੰ ਜਵਾਬ ਦੇਤਾ। ਮੈਂ ਕਿਹਾ ਚੱਲ ਲਾਹੌਰ ਲੈ ਜਾਂਦੇ। ਨਹੀਂ ਮਰਿਆ ਨਹੀਂ। ਲਾਹੌਰ ਲੈ ਗਿਆ ਸੀ ਉਹਨੂੰ। ਜੇ ਮਰ ਜਾਂਦਾ ਅੱਜ ਵੀ ਛੁੱਟੀ ਵੀ ਨਹੀਂ ਸੀ, ਕਿਉਂਕਿ ਅੱਜ ਉਹਦੇ ਕੋਲ ਬਾਬਾ ਸਰਾਜ ਕਿਹੜਾ ਬਾਬਾ ਸਰਾਜ ਆ? ਜੇ ਮੈਂ ਇੱਥੇ ਗੱਲ ਖੋਲ ਦਿੱਤੀ ਨਾ ਤੇਰੇ ਪੱਲੇ ਕੱਖ ਨਹੀਂ ਰਹਿਣਾ। ਉਹਨਾਂ ਨਾਲ ਦਿਆਂ ਦਾ ਬਾਬਾ ਸਰਾਜ ਬਿਮਾਰ ਸੀ ਤੇ ਉਹਨੂੰ ਲਾਹੌਰ ਲੈ ਕੇ ਗਏ ਸੀ। ਉਹ ਮੈਂ ਕਿਹਾ ਗਲੀ ਮਹੱਲਾ ਵਾ ਗਵਾਂਢ ਮੱਥਾ, ਤੇ ਮੈਂ ਵੀ ਫਿਰ ਨਾਲ ਤੇ ਚਲਾ ਬਾਬਾ ਮਰ ਗਿਆ। ਉਹ ਨਹੀਂ, ਜੇ ਮਰਦਾ ਅੱਜ ਉਹਦੇ ਕੋਲ ਹੋਣੇ ਸੀ, ਅੱਜ ਫੇਰ ਛੁੱਟੀ ਹੋ ਉਹ ਬਾਬਾ ਮਰਿਆ ਨਹੀਂ, ਅੱਲਾ ਬਚ ਗਿਆ, ਕਿਉਂਕਿ ਉਹਦੇ ਆਲੇ ਦੁਆਲੇ ਡਾਕਟਰ ਨਹੀਂ ਸੀ ਹੈਗੇ, 8-9 ਕੈਮਰੇ ਸੀ। ਉਹ ਬਾਬਾ ਨਾ ਉਹ ਇਮਲੀ ਤੈਨੂੰ ਬਹੁਤ ਤਕਲੀਫ ਮੇਰੇ ਕੈਮਰੇ ਦੀ, ਬਹੁਤ ਤਕਲੀਫ ਆ ਤੈਨੂੰ। ਉਹ ਬਾਬੇ ਦੀ ਰਿਕਾਰਡਿੰਗ ਨਾ ਟੀਵੀ ਤੇ ਵੀ ਆਉਂਦੀ ਆ ਪੀਰ ਮੰਗਲ ਵਾਲੇ ਦਿਨ। ਅੱਛਾ ਬੜਾ ਜ਼ਹੀਨ ਬਾਬਾ ਜੀ। ਯਾਰ ਸਾਦੀਆਂ ਬਕਵਾਸ ਕਰਦਾ, ਐਵੇਂ ਨਾ ਖਜਾਉਂਦਾ, ਗੱਲ ਖਜਾਉਣ ਦੀ। ਉਹ ਖਜਾਉਣ ਵਾਲੀ ਕਿਹੜੀ ਗੱਲ ਆ ਯਾਰ? ਤੂੰ ਸਾਰੇ ਆਪਣੇ ਰਿਸ਼ਤੇ ਨਾਤੇ ਜਿਹੜੇ ਆ 7-7 ਵਾਰੀ ਮਾਰ ਦਿੱਤੇ ਆ। ਆਹੋ 6 ਵਾਰੀ ਤੂੰ ਆਪਣੇ ਭਰਾ ਬਿਮਾਰ ਕਰ ਲਿਆ, ਇੱਕ ਵਿੱਚੋਂ ਇੱਕ ਦੇ ਉਹਨੂੰ ਰੁਕਾ ਵੀ ਦਿੱਤਾ ਵਾ। ਤੂੰ ਮਰੇ ਦਾਦੇ ਨੂੰ ਕਿੰਨੀ ਕੁ ਵਾਰੀ ਮਾਰੇਗਾ ਤੂੰ? ਕਿਸੇ ਦਿਨ ਸੱਚੀ ਮੁੱਚੀ ਹੋ ਜਾਣਾ ਤੇਰੇ ਨਾਲ ਇਹ ਕੰਮ, ਹੈ ਜ਼ੇਨ ਚ ਰੱਖ ਲੈ। ਦੋਵੇਂ ਝੂਠ ਨਹੀਂ ਬੋਲਦਾ, ਮੈਂ ਫਨਕਾਰ ਆਦਮੀ, ਮੈਂ ਕਿੱਦਾਂ ਬੁੱਢੀ ਝੂਠ ਬੋਲਾਂਗਾ? ਬੁੱਢੀ ਇਹਦੀ ਆਪਣਾ ਘਰ ਛੱਡ ਕੇ ਜ਼ਿੰਦਗੀ 'ਚ ਨਹੀਂ ਗਈ ਹੈਗੀ, ਤੇ ਦਫ਼ਤਰ ਦੇ ਵਿੱਚ ਉਹ ਦਫ਼ਤਰ ਦੇ ਕਾਗਜ਼ਾਂ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਰੁੱਸ ਕੇ ਚਲੀ ਗਈ, ਜਿੰਨੀ ਦਫਾ ਇਹ ਮਨਾ ਲਿਆ ਆ। ਅੱਲਾ ਮਾਫੀ ਦੇਵੇ। ਉਹ ਕਲੈਣੀਆਂ ਉਹ ਇੱਕ ਵਾਰੀ ਹੋਈ ਸੀ, ਉਹ ਵੀ ਉਹ ਮੁੰਡਾ ਸਕੂਲ ਨਹੀਂ ਗਿਆ, ਮੈਂ ਚੰਡ ਮਾਰਤੀ, ਇੱਥੋਂ ਮਾੜਾ ਜਿਹਾ ਰੌਲਾ ਪੈ ਗਿਆ ਤੇ ਉਹ ਚੱਲ ਗਈ। ਲੜ ਕੇ ਤੇ ਜ਼ਿੰਦਗੀ 'ਚ ਨਹੀਂ ਗਈ ਯਾਰ। ਹੁਣ ਬਹਿਸ ਕਾਦੀ ਹੈ? ਹੁਣ ਤੂੰ ਕੰਮ ਤੈਨੂੰ ਕਰਨਾ ਪੈਣਾ, ਤੈਨੂੰ ਵੀ ਕਰਨਾ ਪੈਣਾ ਵਾ। ਤੂੰ ਵੀ ਆ ਮੇਕਅਪ ਬੰਦ ਕਰ। ਤੂੰ ਕਿਹੜਾ ਵੀ ਏਡੀ ਦੁਕਾਨ ਤਿਆਰ ਹੋਣ ਡਈ ਹੈ ਜਾਂ ਕਿ ਉਹਦੇ ਨਾਲ ਕੰਮ ਕਰਾ। ਹੁਣ ਸ਼ੂਟ ਤੇ ਹੈ ਨਹੀਂ, ਇੱਕ ਅੱਧਾ ਟਿਕਟੋਕ ਤੇ ਬਣਾ ਲਵਾਂਗੀ ਨਾ। ਇਹ ਕਿਤੇ ਸਾਦੀਆ ਤੈਨੂੰ ਉਦੋਂ ਵੀ ਬੌਸ ਬੋਲਣ ਡਏ ਸੀ, ਉੱਥੇ ਪਿੰਡ ਗਏ ਆ ਤੇ ਉੱਥੇ ਮਾੜਾ ਜਿਹਾ ਹਜੇ ਵਕਫਾ ਹੋਇਆ ਤੇ ਟਿਕਟੋਕ ਬਣਾਉਂਦੀ ਗੁਰਲੀ ਚ ਡਿੱਗ ਪਈ। 3 ਦਿਨੇ ਦੇ ਗਿੱਟੇ ਤੇ ਸੋਚ ਪਈ ਰਹੀ, ਸਾਡੀ ਸ਼ੂਟ ਰੁਕੀ ਤੇ ਰਹੀ। ਮੈਂ ਸ਼ਬਾਜ਼ ਸਾਹਿਬ ਨੂੰ ਸੌਰੀ ਨਹੀਂ ਸੀ ਕਿਹਾ, ਮੈਂ ਕਿਹਾ ਦੁਬਾਰਾ ਤੁਸੀਂ ਸ਼ੂਟ ਤੇ ਮੇਰਾ ਟਿਕਟੋਕ। ਸੌਰੀ ਉਸ ਮੱਝ ਨੂੰ ਕਰਨਾ ਸੀ ਜਿਹਦੀ ਗੁਰਲੀ ਚ ਡਿੱਗੇ, ਉਹਦੇ ਹੀ ਪੱਠੇ ਖਰਾਬ ਕੀਤੇ। ਓਏ ਬਕਵਾਸ ਬੰਦ ਕਰ, ਆਵੇ ਮੇਰੇ ਨਾਲ ਕਾਹਦਾ ਮੱਥਾ ਲਾਇਆ ਇਹਨੇ? ਇਹਨੂੰ ਵੀ ਕਿਸੇ ਲਾਹੌਰ ਕਿਸੇ ਡਾਕਟਰ ਨੂੰ ਦਿਖਾ। ਆਪ ਤੁਸੀਂ ਲੇਟ ਹੋ ਜਾਓ ਤੇ ਬਹਾਨਾ, ਤੇ ਮੈਂ ਕਰਾਂ ਤੇ ਜ਼ੁਲਮ। ਮੈਂ ਕਹਿੰਦਾ ਇਹਨੂੰ ਵੀ ਕਿਸੇ ਲਾਹੌਰ ਡਾਕਟਰ ਕੋਲ ਦਿਖਾ। ਯਾਰ ਉੱਥੇ ਸੈੱਟ ਤੇ ਆਬੂ ਕਰਨਾ ਕੀ ਆ ਮੈਨੂੰ ਦੱਸੋ। ਉਹ ਲੱਗਾ ਵਾ ਸੈੱਟ, ਜਾ ਕੇ ਦੇਖ ਲੈ। ਸੈੱਟ ਤੇ ਕੀ ਕਰਨਾ? ਇਹਨੂੰ ਦੱਸ ਕੀ ਕਰਨਾ ਇਹਨੇ? ਪਹਿਲਾਂ ਪਿਆਜ਼ ਬਣਾਵੇ ਜਾ ਕੇ। ਜਾ ਕੇ ਹਾਂਡੀ ਤੂੰ ਪਕਾਣੀ ਹੈ ਤੇ ਸਫਾਈਆਂ ਵੀ ਕਰਨੀਆਂ। ਕੋਈ ਕੰਮ ਨਹੀਂ ਅੱਜ ਹੋਇਆ ਇੱਥੇ। ਓਏ ਅੰਮੀ ਆ ਮੈਂ ਤੁਹਾਡੀ, ਮੈਂ ਕਿਹੜੀ ਗੱਲੋਂ ਪਿਆਜ਼ ਵੀ ਕੱਟਣਾ? ਤੇ ਅਸੀਂ ਤੇਰੇ ਅੱਬੇ ਆ, ਸਾਡੇ ਤੇ ਗੱਲ ਮੰਨੀ ਜਾਣੇ। ਚੱਲ ਨਿਕਲ ਬਾਹਰ। ਗੱਲ ਕਰਾਂ ਸ਼ਬਾਜ਼ ਸਾਹਿਬ ਨਾਲ, ਦੱਸਣ ਇਹਨੂੰ ਆਪਣੀ ਤਬੀਅਤ ਸੈੱਟ ਕਰਨ। ਚੱਲ ਕੰਮ ਕਰ ਜਾ ਕੇ। ਕਿੱਦਾਂ ਪਿਆਜ਼ ਕੱਟਾਂਗਾ? ਉਹ ਤੇ ਵਿਹੜੇ 'ਚ ਮੇਰੀ ਬੇਗਮ ਕੱਟੇ, ਉਹਨੂੰ ਮੈਂ ਕਹਿੰਦਾ ਨਾ ਪਰੇ ਬਰਾਂਡੇ 'ਚ ਚੱਲ ਜਾ ਯਾਰ। ਅੱਜ ਤੈਨੂੰ ਕਰਨਾ ਪੈਣਾ ਹੈ। ਹੈ ਹਾਂ ਅੱਜ ਕਿਉਂਕਿ ਤੇਰੇ ਕੋਲ ਗਲਤੀ ਹੋਈ, ਤੂੰ ਲੇਟ ਆਇਆ, ਅੱਜ ਤੈਨੂੰ ਕਰਨਾ ਪੈਣਾ। ਚੱਲ ਅੱਗੇ ਲੱਗ ਭਾਈ। ਉਹ ਤੁਸੀਂ ਸ਼ਿਵਾਸ ਸਾਹਿਬ ਨੂੰ ਫੋਨ ਤੇ ਕਰੋ। ਕਿਵੇਂ ਕਰੀਏ ਫੋਨ ਸ਼ਿਵਾਸ ਸਾਹਿਬ ਨੂੰ? ਕਿਹਾ ਬਹੁਤ ਲੇਟ ਹੋਇਆ, ਉਹਨਾਂ ਨੇ ਗੱਲ ਮੰਨ ਜਾਣੀ ਉਹ ਹੈ। ਚੱਲ ਭਾਈ ਨਿਕਲ ਕਰ। ਸਾਦੀਆ ਬਦਤਮੀਜ਼ੀ ਨਾ ਕਰਿਆ ਕਰ, ਮੈਂ ਤੁਹਾਡਾ ਬਦਤਮੀਜ਼ੀ ਨਹੀਂ ਕੀਤੀ। ਚੱਲ ਚਲੇ ਅੱਜ ਤੈਅ ਹੋਇਆ ਹੈ। ਅੱਜ ਸਾਡਾ ਵੀ ਤੂੰ ਬੇੜਾ ਕਰ ਕਰਾਤਾ। ਚੱਲ ਯਾਰ ਬਹਿਸ ਨਾ ਕਰ, ਚੱਲ। ਹਾਂ ਉਹ ਕੀ ਹੋ ਗਿਆ ਵੀ ਮੇਰਾ ਕਿਹੜਾ ਤੇਰੇ ਖਸਮ ਦਾ ਛਿੰਨਾ ਕਿ ਮੇਰੇ ਆਉਣਾ ਜ਼ਰੂਰੀ ਆ? ਹੌਲੀ ਬੋਲ, ਚੱਲ ਉਧਰ ਨੂੰ। ਹੌਲੀ ਕਿਉਂ ਬੋਲਾਂ? ਮੈਂ ਜਿੱਦਾਂ ਮਰਜ਼ੀ ਬੋਲਦਾ, ਧੱਕਾ ਕਿਉਂ ਮਾਰਿਆ ਇਹਨੇ ਮੈਨੂੰ? ਕਾਹਦੇ ਐਕਟਰ ਆ ਤੁਸੀਂ? ਚੱਲ ਜੁੱਤੀ ਪਾ, ਜੁੱਤੀ ਗੱਲ ਪਾ। ਕਰੀ ਤੇ ਤਮੀਜ਼ ਨਹੀਂ ਹੈਗੀ ਤੁਹਾਨੂੰ। ਉਹ ਬਸ ਕਰੋ, ਤੁਹਾਨੂੰ ਜਿਹੜੀ ਤਮੀਜ਼ ਪਤਾ ਮੈਨੂੰ। ਉਹ ਤਾਂ ਪਿਆਜ਼ ਪਿਊਜ਼ ਫੜ ਕੱਟ, ਸ਼ਬਾਜ਼ ਸਾਹਿਬ ਨੂੰ ਵੀਡੀਓ ਬਣਾ ਕੇ ਸੈਂਡ ਕਰਨੀ ਹੈ। ਇਹ ਸੀਨ ਆ ਕੋਈ? ਯਾਰ ਸੀਨ ਨਹੀਂ ਹੈਗਾ, ਇਹ ਤੇਰੀ ਸਜ਼ਾ ਹੈ, ਸਾਡੀ ਵੀ ਹੋ ਸਕਦੀ ਹੈ। ਇਹੀ ਸੀਨ ਆ ਅੱਜ ਦਾ। ਚੱਲ ਚੱਲ ਅੱਗੇ ਹੋ, ਸਬਜ਼ੀ ਨਹੀਂ ਬਣਾ। ਤੁਸੀਂ ਲੇਟ ਹੋਏ, ਤੁਸੀਂ ਕਦੀ ਕੰਮ ਕੀਤਾ? ਸਾਰਾ ਇੱਥੇ ਬਾਸ ਭਾਈ ਕੰਮ ਕਰਦੇ ਆ। ਤੇ ਜਿਸ ਦਿਨ ਅਸੀਂ ਲੇਟ ਹੋਵਾਂਗੇ ਅਸੀਂ ਵੀ ਕਰ ਲਾਂਗੇ। ਕਾਦੀ ਜਿਰਿਆ ਕਰੀ ਜਾਣਾ? ਚੱਲ ਫੜ ਪਿਆਜ਼। ਯਾਰ ਇਮਲੀ ਕੀ ਆ ਯਾਰ? ਚੱਲ ਬੈ ਇੱਥੇ ਆ ਕੇ। ਇਹ ਵੇਖ ਲਓ, ਮੈਂ ਕੱਟ ਦੇਣਾ ਵਾ ਲੇਕਿਨ ਇਹ ਤੁਹਾਡੇ ਤੇ ਵੀ ਟਾਈਮ ਆਉਣਾ ਜੇ। ਚੱਲ ਇਹ ਕੱਟ ਪਿਆਜ਼ ਕੱਟ, ਮੈਂ ਪਲੇਟ ਇੱਧਰ ਦੇਖ। ਉਹ ਝੋਲੀ 'ਚ ਕੱਟ ਲਵਾਂ, ਕੋਈ ਦਵੋ ਤੁਸੀਂ। ਐ ਲੈ ਫੜ ਕੱਟ। ਇਹ ਤੇਰੀ ਵਜ੍ਹਾ ਤੋਂ ਨਾ ਅੱਜ ਸਾਨੂੰ ਜ਼ਲਾਲਤ ਖੱਟਣੀ ਪੈ ਰਹੀ ਹੈ। ਉਹ ਤੁਸੀਂ ਤਾਂ ਸਾਰੀ ਉਮਰ ਤੋਂ ਦਲੀਲ ਹੁੰਦੇ ਜੇ, ਮੈਂ ਤੇ ਪਾ ਦਿੱਤਾ ਬਸ ਤੁਸੀਂ। ਮੈਨੂੰ ਕੱਟ ਚੁੱਪ ਕਰਕੇ। ਇਮਲੀ ਬਦਤਮੀਜ਼ੀ ਨਾਲ ਖੁਦਾ ਦੀ ਕਿਸੇ ਨਾਮ ਸਾਦਗੀਆਂ ਦੇ ਪਿੱਛੇ ਲੱਗਦਾ। ਚੱਲ ਇਮਲੀ ਮੈਨੂੰ ਵੀ ਨਹੀਂ ਗੱਲਾਂ ਦੱਸਦੀ ਬੌਸ ਨੂੰ ਸਾਰੀਆਂ। ਮੈਨੂੰ ਵੀ ਪਤਾ ਵਾ ਕੱਟ ਇਹਨੂੰ। ਮੈਂ ਬੋਸ ਨੂੰ ਗੱਲਾਂ ਕਰਨੀ ਆ? ਉਹਦਾ ਮੂੰਹ ਹੀ ਕਾਲਾ ਹੋਵੇ ਜਿਹੜਾ ਗੱਲਾਂ ਕਰਦਾ ਹੋਵੇ। ਉਹ ਤੇ ਹੋਇਆ ਹੀ ਫਿਰ ਉਹਦਾ। ਚੱਲ ਮੈਨੂੰ ਵੀ ਦੇ ਕਿੰਨੂੰ ਥੋੜਾ ਜਿਹਾ। ਓਏ ਤੇਰੇ ਕੁਦਰਤੀ ਚੀਜ਼ ਨਿਕਲੇ ਹੀ ਨਾ। ਓਏ ਉਹ ਟਮਾਟਰ ਕਿੰਨੋਂ ਪਕਾਉਣੇ ਆ? ਮੈਂ ਇੱਥੇ ਟਮਾਟਰ ਕੱਟਣਾ ਵਾ। ਧਨੀਏ ਚ ਪਾਈ ਜਾਂਦੇ ਹੋ, ਬਾਸ ਭਾਈ ਨੇ ਨਾ ਛਿੱਤਰ ਮਾਰਨੇ ਜੇ ਉਹ ਤੁਹਾਨੂੰ ਮੈਂ ਕਹਿੰਦਾ ਇੱਥੇ ਰੱਖ, ਇਹਦੇ ਵਿੱਚ ਮੈਂ ਸਬਜ਼ੀ ਕੱਟਣੀ ਹੈ। ਇਮਲੀ ਨਾ ਕਰ। ਇਮਲੀ ਫਿਰ ਉਹ ਬੌਸ ਬਹੁਤੇ ਗਰਮ ਤੇ ਨਹੀਂ ਸੀ? ਨਹੀਂ
ਉਹਨੇ ਨੇ ਤੈਨੂੰ ਕੀ ਕਹਿਣਾ, ਬਸ ਬੜਾ ਸੋਹਣਾ ਤੁਸੀਂ ਕੇਮ ਪਰ ਤੂੰ ਆਣ ਕੇ ਉਹਨੇ ਜਦੋਂ ਆਉਣਾ ਵਾ ਤੂੰ ਕੋਈ ਨਾ ਕੋਈ ਜੀਬ ਮਾਰ ਕਰ ਦੇਣਾ ਵਾ ਜਾਂ ਕੋਈ ਆਹੋ ਕੋਈ ਨਾ ਕੋਈ ਬਹਾਨਾ ਇਹਦੇ ਚ ਛਿਲਕੇ ਲੇਕਿਨ ਪਾ। ਇਹ ਲਾ ਸਾਦੀਆ ਸੀ ਮਜ਼ਦੂਰ ਆ, ਸਾਨੂੰ ਚਾਹੀਦਾ ਇੱਕ ਦੂਜੇ ਦਾ ਉਹ ਸਾਥ ਯਾਰ ਦੇਣਾ। ਮਜ਼ਦੂਰ ਕਿਹੜੀ ਇੱਥੇ ਮਿੱਟੀ ਢੋਣਦੇ ਆ, ਤੂੰ ਬਾਰ-ਬਾਰ ਮਜ਼ਦੂਰ ਬੜੀ ਸ਼ੌਕੀ ਨਾਲ ਪੈਸੇ ਲੈ ਜਾਣਾ ਤੂੰ। ਯਾਰ ਇੱਕ ਬੰਦਾ ਯਾਰ ਮੇਰੇ ਪੈਸਿਆਂ ਦੀ ਕਾਹਦੀ ਟੈਨਸ਼ਨ ਆ ਤੈਨੂੰ? ਜਵਾਬ ਹਰ ਗੱਲ ਦਾ ਦੇ ਲੇਕਿਨ ਆ ਕੰਮ ਵੀ ਕਰ, ਨਾਲ ਹਾਂਡੀ ਰੱਖਣੀ ਹੈ, ਸ਼ਾਮ ਪੈਂਦੀ ਪਈ ਹੈ, ਜਲਦੀ ਕਰ। ਉਹ ਤੁਸੀਂ ਭੁੱਖੇ ਹੀ ਘਰੋਂ ਆਉਂਦੇ, ਕਦੀ ਤੇ ਸਾਦੀਆ ਬੰਦਾ ਉਥੋਂ ਰੇੜੀ ਤੋਂ ਫੜ ਲਿਆਂਦਾ। ਮੈਂ ਕਈ ਵਾਰੀ ਇੱਥੇ ਨੁੱਕਰ ਤੇ ਨਾਸ਼ਤਾ ਕੀਤਾ ਵਾ। ਕਈ ਵਾਰੀ ਤੂੰ ਕਰਦਾ ਹੀ ਨੁੱਕਰ ਤੋਂ ਨਾਸ਼ਤਾ, ਉੱਥੇ ਜਜ਼ਮਾਨ ਰੱਖੇ ਆ ਤੂੰ ਆਪਣੇ। ਇਮਲੀ ਇੰਜ ਕਹਿੰਦਾ ਜਿਵੇਂ ਇਹਨੇ ਕਦੀ ਇੱਥੇ ਰੋਟੀ ਖਾਦੀ ਤੇ ਨਹੀਂ ਪਤਾ ਸ਼ਬਾਸ ਸਾਹਿਬ ਡੇਲੀ ਖਾਣਾ ਬੰਦਾ ਉਹ ਯਾਰ ਉਹ ਫਿਰ ਇੱਕ ਅੱਗੇ ਦਿਨ ਬਾਹਰੋਂ ਖਾ ਕੇ ਆਨੇ ਅਸੀਂ। ਓਏ ਅੱਗੇ ਨਹੀਂ ਸੀ ਇੱਕ ਦਿਨ ਬਣਿਆ ਤੇ ਮੈਂ ਫਿਰ ਖਾਣ ਦਾ, ਮੈਂ ਕਦੀ ਰੌਲਾ ਨਹੀਂ ਪਾਇਆ। ਚੱਲ ਕੱਟ ਨਾ ਗੱਲਾਂ ਨਾ ਕਰ, ਅੱਜ ਨਹੀਂ ਤੇਰੀ ਕਿਸੇ ਨੇ ਸੁਣਨੀ ਭਾਈ। ਲੇਕਿਨ ਮੈਂ ਵੀ ਉਦੋਂ ਦਾ ਦੱਸਣਾ ਜੇ, ਫਿਰ ਉਦੋਂ ਸ਼ੂਟ ਤੇ ਗਏ ਸੀ ਨਾ, ਮੈਂ ਉਹ ਗੱਲ ਦੱਸਣੀ ਜੇ ਸ਼ਬਾਜ਼ ਸਾਹਿਬ ਨੂੰ। ਇਸ ਦਿਲ ਦੇ ਵਿੱਚ ਵੀ ਬੜੀਆਂ ਗੱਲਾਂ ਆ ਕਿਹਦੀ ਸੀ ਗੱਲ ਕਿਹਦੀ ਸੀ? ਤੁਹਾਡੇ ਦੋਨਾਂ ਦੀ ਵਜ੍ਹਾ ਤੋਂ ਉਧਰ ਰਿਕਾਰਡਿੰਗ ਨਹੀਂ ਹੋਈ ਹੈਗੀ। ਕੀ ਗੱਲ ਕੀਤੀ? ਸ਼ੂਟ ਕਰਨ ਗਏ ਉਹ ਕੱਪੜੇ ਵਾਲੀ ਦੁਕਾਨ ਤੇ। ਹਾਂ ਤੇ ਉਹਨੂੰ ਕਹਿੰਦਾ ਅੱਗੇ ਪਿੱਛੇ ਕੋਈ ਵੀ ਨਹੀਂਗਾ ਮੇਰੇ। ਹਾਂ ਤੁਸੀਂ ਪਲਣ ਆਉਂਦੇ ਜੇ ਇੱਥੇ? ਉਹ ਕੱਟ ਮਿੰਟ ਲਾ। ਪਲਣ ਆਉਂਦੇ ਜੇ ਤੁਸੀਂ ਇੱਥੇ? ਅੱਜ ਤੈਨੂੰ ਜ਼ਹਿਰ ਵੀ ਨਹੀਂ ਲੱਭਣਾ ਬੇਟਾ ਇੱਥੇ। ਜਿੱਥੇ ਕੱਪੜੇ ਵਾਲੀ ਦੁਕਾਨ ਤੇ ਸ਼ੂਟ ਕੀਤਾ ਮੈਂ, ਗੱਲ ਦੇ ਵਿੱਚ ਹੀ ਰਹਿ ਗਈ ਕੀ ਮੇਰੀ। ਤੇ ਉੱਥੇ ਆਪਾਂ ਸ਼ੂਟ ਕਰਕੇ ਆ ਗਏ ਤੇ ਇਹ ਕਿਤੇ ਸ਼ਾਮ ਨੂੰ ਫੇਰ ਗਿਆ ਦੁਕਾਨ ਤੇ। ਹਾਂ ਉਹਨੂੰ ਕਹਿੰਦਾ ਭਾਜੀ ਮਾਂ ਪਿਓ ਮੇਰਾ ਹੈ ਨਹੀਂ, ਉਹ ਘੈਂ ਹੋ ਗਿਆ ਵਾ, ਮਰ ਗਿਆ ਵਾ, ਤੇ ਵੱਡੀ ਭੈਣ ਦੀ ਜ਼ਿੰਮੇਵਾਰੀ ਆ ਗਈ ਆ ਤੇ ਮਿਹਰਬਾਨੀ ਮੈਨੂੰ ਕੋਈ ਤਾਮਨ ਕਰੋ। ਉਹਨਾਂ ਕੋਲੋਂ ਸੂਟ ਲੈ ਕੇ ਗਿਆ ਸੀ ਤੇ ਅਗਲੀ ਰਿਕਾਰਡਿੰਗ ਤੇ ਉਹਨਾਂ ਦੇ ਕੋਲ ਗਿਆ ਜਦੋਂ ਉਹ ਕੋਈ ਦੋ ਕੁ ਗੱਲਾਂ ਰਹਿੰਦੀਆਂ ਸੀ। ਅਸੀਂ ਸ਼ੂਟ ਕਰਨ ਗਏ ਆ, ਮੈਂ ਤੇ ਹਾਮਦ ਵੀ ਨਾਲ ਸੀ। ਹਾਮਦ ਤੁਸੀਂ ਨਾਲ? ਹਾਮਦ ਮੈਨੂੰ ਕਹਿੰਦਾ ਦੱਸੀਏ ਬੌਸ ਨੂੰ। ਮੈਂ ਕਿਹਾ ਏਦਾਂ ਚੁਗਲੀ ਹੋ ਜਾਂਦੀ, ਕੀ ਕਹਿਣਾ ਦਫਾ ਮਾਰ ਪਰ। ਹਾਂ ਇਹ ਸੂਟ ਲੈ ਕੇ ਗਿਆ ਆਪਣੀ ਭੈਣ ਦੇ, 4 ਸੂਟ ਲੈ ਕੇ ਆ ਵੇ। ਆਹ ਚਲੋ ਸੂਟ ਦਾ 1000 ਰੁਪਏ ਅਸੀਂ 500 ਦੇਤਾ ਹੋਊਗਾ, ਤੇਰੇ ਵਾਂਗੂ ਤਾਂ ਨਹੀਂ ਨਾ। ਸ਼ਬਾਜ਼ ਸਾਹਿਬ ਦਾ ਨਾਮ ਲੈ ਕੇ ਕੱਪੜੇ ਚੁੱਕ ਲਿਆਏ ਉੱਥੇ। ਤੇ ਉਹਨਾਂ ਨੇ ਕਿਹਾ ਸੀ ਮੈਨੂੰ ਭੇਜਿਆ ਸੀ, ਉਹਨੇ ਕਿਹਾ ਸ਼ੂਟ ਆਸਤੇ ਉੱਥੋਂ ਤੈਨੂੰ ਕੱਪੜੇ ਲੈ ਪੁੱਛਾਵਾਂ ਕੇ ਇਸ ਗੱਲ ਦਾ, ਬਿਸਤ ਹੋਏਗਾ। ਇਹ ਨਾ ਸ਼ਬਾਜ਼ ਸਾਹਿਬ ਤੱਕ ਹਾਲੇ ਗੱਲਾਂ ਗਈਆਂ ਨਹੀਂ, ਜਦੋਂ ਗਈਆਂ ਨਾ ਉਦੋਂ ਕੰਮ ਬੜਾ ਖਰਾਬ ਹੋਣਾ। ਔਰ ਯਾਰ ਅਸੀਂ ਲਾਂਤ ਸਾਰੀਆਂ ਮੇਰੇ ਮੁੱਲਾਂ ਤੋਂ ਲੂਣ ਲਾਉਣੀ ਹੈ ਟਮਾਟੇ ਨੂੰ। ਅਸੀਂ ਲਾਂਤ ਵੀ ਨਹੀਂ ਪਾਉਂਦੇ ਇਦਾਂ ਦੇ ਕੰਮ ਤੇ। ਅਸੀਂ ਅੱਜ ਤੇ ਸਾਡਾ ਮਾਪੇ ਦੁਨੀਆ ਤੇ ਨਹੀਂ ਨਾ ਹੈਗਾ, ਸਾਰੀ ਦੁਨੀਆ ਨੂੰ ਪਤਾ ਨਹੀਂ ਹੈਗਾ। ਕਦੀ ਕਿਸੇ ਨੇ ਹੇਰਾਫੇਰੀ ਨਹੀਂ ਕੀਤੀ। ਮੈਂ ਅਨਪੜ੍ਹ ਬੰਦਾ ਜ਼ਰੂਰ ਵਾਂ, ਲੇਕਿਨ ਮੈਨੂੰ ਕਿਸੇ ਨੇ ਗੇੜੇ 'ਚ ਲਿਆ ਕੇ ਮੇਰੇ ਨਾਲ ਏਦਾਂ ਕੋਈ ਗੱਲ ਕਰ ਲਈ ਹੋ, ਮੈਂ ਨਹੀਂ ਕੀਤੀ। ਮੈਨੂੰ 2-2.5 ਮਹੀਨੇ ਹੋ ਗਏ ਇੱਥੇ। ਆਹ ਬੰਦੇ ਨੂੰ ਮੈਂ ਨਹੀਂ ਟਾਈਮ ਤੇ ਆਉਂਦੇ ਦੇਖਿਆ ਕੰਮ ਤੇ। ਇਹਦੇ ਬਹਾਨੇ ਸਾਡੀਆਂ ਮੈਂ ਕਿਦਾਂ 5-10 ਮਿੰਟ ਦਾ ਲੇਟ ਨਹੀਂ ਹੁੰਦਾ, ਉਹ ਮੈਨੇਜ ਹੋ ਜਾਂਦੀ ਚੱਲ ਜਲਦੀ ਕਰ। ਮੈਂ ਵੇਖਾਂ ਭਾਂਡੇ ਵੀ, ਹਾਏ ਯਾਰ ਚਾਹ ਲੈ ਭਾਂਡੇ ਵੀ ਗੰਦੇ ਨੇ, ਇਹ ਵੀ ਧੋ ਲਿਆ ਕੇ। ਇਹ ਧੋ ਲੈ ਜ਼ਰਾ ਨਾ, ਮੈਂ ਚਾਹ ਧੋਇਆ ਇੱਕ ਵਾਰੀ ਬਰਤਨ ਚਾਹ ਚਾਹੀਦੀ। ਯਾਰ ਘੱਟ ਉਹ ਧੋਇਆ, ਉਹ ਸਾਸ ਓਏ ਆ ਪਾਨ ਤੇ ਉਹ ਧੋਇਆ, ਚਾਹ ਬਣਾਉਣੀ ਆ। ਸਾਸ ਪਾਨ ਧੋ ਯਾਰ। ਸ਼ੋਅ ਦੇ ਆ ਜੇ ਆ ਚਾਹ ਬਣਾਉਣੀ ਐ ਇਹਨੇ ਯਾਰ, ਕੀ ਗੱਲ ਕਰਦੀ ਚਾਹ ਬਣਾ ਲੈ ਪਹਿਲੇ। ਆ ਤੇ ਦੁੱਧ ਇਹਦੇ ਵਿੱਚ ਲੈ, ਦੁੱਧ ਹੀ ਸਵੇਰੇ ਦੁੱਧ ਵੀ ਇਹਨਾਂ ਚ ਬਰਤਨ ਉਹ ਤੇ ਕੱਪ ਧੋ। ਯਾਰ ਇੱਕ ਤੁਸੀਂ ਕੱਪ ਦੇ ਵਿੱਚ ਚਾਹ ਪੀਂਦੇ, ਬੰਦਾ ਆਪਣਾ ਹੰਗਾਲ ਕੇ ਰੱਖ ਦਿੰਦਾ। ਹੁਣ ਸਾਰਿਆਂ ਦੇ ਮੈਂ ਝੂਠੇ ਭਾਂਡੇ ਧੋਵਾਂ ਇੱਥੇ ਯਾਰ। ਪਲੇਟ ਵੀ ਧੋਆ, ਅਜੀਬ। ਚਿੱਲਰ ਰੱਖਦੀ, ਕੱਪ ਵੀ ਧੋ। ਇਹ ਤੂੰ ਆਪਣੀ ਕੀਤੀ ਨੂੰ ਫੜਿਆ ਜਿਹਨਾਂ ਨੇ ਕਚਰਾ ਸੁੱਟ ਕੇ ਆਓ ਤੇ ਇਕੱਠਾ ਨਹੀਂ ਬੰਦਾ ਪੁੱਛੇ ਵੇਸਣ ਲੱਗਾ ਇਹਨਾਂ ਨੂੰ, ਇਹਨਾਂ ਨੂੰ ਤੁਸੀਂ ਮਾੜਾ ਜਿਹਾ। ਬਾਪੂ ਨੂੰ ਕੀ ਹੋ ਗਿਆ ਤੈਨੂੰ? ਇਹ ਵੇਖੋ, ਇਹ ਪਲੇਟ ਸਾਫ਼ ਆ, ਇਹਨੂੰ ਏਦਾਂ ਹੀ ਭਾਂਡਿਆਂ 'ਚ ਰੱਖ ਦੇਣਾ ਮੈਂ। ਸਾਫ਼ ਪਲੇਟ ਆ, ਐਵੇਂ ਹੀ ਗੱਲ ਕਰੇ ਔਰ ਬਾਸਕਟ 'ਚ ਉਹ ਸੁੱਟ। ਭਾਈ ਇੱਥੇ ਰੱਖ, ਆਵਾਜ਼ ਭਾਈ ਨੇ ਮੇਰੇ ਸਿਰ ਹੋ ਜਾਣਾ। ਫਾੜੇ ਸੱਚੀ ਨੂੰ ਮੁੱਚੀ ਬਬਲੂ ਤੂੰ ਸਿਆਣਾ ਬੜਾ ਬੰਦਾ, ਧੌਣ 'ਚ ਏਦਾਂ ਮਾਰੀ ਤੇਰਾ ਅਸਲ ਸਿਰ ਥੱਲੇ ਡਿੱਗ ਪੈਣਾ। ਇਮਲੀ ਮੇਰੇ ਨਾਲ ਬਦਤਮੀਜ਼ੀ ਨਹੀਂ ਕਰਨੀ, ਬਦਤਮੀਜ਼ੀ ਨਹੀਂ ਕਰਨੀ। ਉਹ ਉੱਥੇ ਬਹਿ ਜਾ। ਇਮਲੀ ਬਹਿ ਜਾ ਤੂੰ। ਉਹ ਤਾਂ ਹੋਈ ਆ ਨਾ ਗੱਲ, ਮੈਂ ਕਰ ਰਿਹਾ ਨਾ ਕਰ। ਇਹ ਜਦੋਂ ਬਦੀਦ ਹੁੰਦਾ ਨਾ, ਉਹ ਕੂੜਾ ਸੁੱਟ ਕੇ ਆਓ ਤੇ ਬਾਸਕਟਾਂ ਮੇਰੇ ਖਾਣਾ ਪਈਆਂ। ਜਾ ਜਾ ਮੇਰਾ ਭਰਾ ਚੱਲ ਕਰੇ ਸ਼ਾਨ ਨਾਲ ਵੇਲੇ ਚੱਲ ਤਾਂ ਪਾਓ। ਕੈਸਾ ਮਰੇ ਜਿਹੜੀ ਤੂੰ। ਸਜ਼ਾ ਚ ਪਾਤਾ ਅੱਜ ਸਾਨੂੰ ਤੂੰ। ਚੱਲ ਸ਼ਾਬਾਸ਼ ਯਾਰ ਸ਼ਾਬਾਸ਼। ਮੈਂ ਵੈਸੇ ਕਦੀ ਨਹੀਂ ਇੰਨੇ ਲੇਟ ਹੋਏ, ਕਦੀ ਤੁਹਾਨੂੰ ਕੰਮ ਨਹੀਂ ਧੋ ਕਿਹਾ। ਇਹਨੂੰ। ਉਹ ਧੋਣ ਨਹੀਂ ਲੱਗਾ, ਹੋਰ ਮੈਨੂੰ ਭੰਨਣ ਲੱਗਾ ਉੱਥੇ। ਇੰਜ ਨਾ ਰੱਖ ਦੇਈ, ਹਾਂ ਇੰਜ ਨਾ ਰੱਖ ਦੇਈ। ਕੈਸਾ ਤੇਰਾ ਨਾਲੇ ਉਹ ਘਰ ਮੈਂ ਫੜ ਗਿਆ ਤੈਨੂੰ ਉਦੋਂ ਸ਼ੂਟ ਤੇ ਲੈਣ, ਮੈਂ ਵੇਖਿਆ ਤੇਰਾ ਕਿਤੇ ਮੱਖੀਆਂ ਨਹੀਂ ਜਾਣ ਛੱਡਦੀਆਂ ਤੇਰੇ ਕਿਚਨ ਦੀ। ਓਏ ਉਦਾਂ ਪਲੇਟ ਧੋ ਜਿੱਦਾਂ ਘਰ ਧੋਣਾ ਹੁੰਦਾ ਸਾਰੇ। ਉਦਾਂ ਉਹ ਧੋ। ਘਰ ਨਹੀਂ ਧੋਤੇ ਕਦੀ, ਅੱਲਾ ਦੇ ਹੁਕਮ ਨਾਲ ਫਨਕਾਰ ਆ। ਹਾਂਜੀ। ਬੇਗਮਾਂ ਕਰਦੀਆਂ, ਨੁਕਰਾਨੀ ਰੱਖੀ ਕੰਮ। ਬੇਗਮ ਇਹਦੀ ਬਹੁਤ ਕਰਦੀ ਹੈ ਹਾਂ। ਜੀ, ਤੈਨੂੰ ਲੱਗਦੀ ਹੀ ਨਹੀਂ। ਇਹ ਸਟੂਡੀਓ ਏ, ਇਹ ਤਾਂ ਬੜੀਆਂ ਆਫਰਾਂ ਸੀ ਸਾਨੂੰ, ਹੁਣ ਕੋਈ ਨਹੀਂ। ਹੁਣ ਜਿਹੜਾ ਨਹੀਂ ਆਏਗਾ ਉਹ ਕੰਮ ਕਰੇਗਾ। ਤੁਹਾਡੇ ਜ਼ੀਮ ਫਨਕਾਰ ਤਾਂ ਹੋਇਆ ਨਹੀਂ, ਤੁਹਾਨੂੰ 28 ਸਾਲ ਹੋ ਗਏ, ਤੁਹਾਨੂੰ ਜਾਣਦਾ ਹੀ ਕੋਈ ਨਹੀਂ। ਫਿੱਟੇ ਮੂੰਹ ਤੇਰੀ ਕੋਈ ਫਨਕਾਰੀ ਆ ਦਾ। ਨਾ। ਯਾਰ ਆ ਵੇਖ ਤੇ ਸਹੀ ਆ ਕਿਤੇ ਬਹੁਤ ਆ ਚਾਹ ਕਿਤੇ ਬਹੁਤ ਜੰਮਣ ਜਾਂਦੀ ਐ। ਮਾੜਾ ਜਿਹਾ ਹੰਗਾਲ ਕੇ ਰੱਖ ਦਵੋ। ਇਹ ਮੈਂ ਤੇ ਕਹਿੰਨੀ ਇਹ ਬਣਾ ਲੈ, ਫਿਰ ਚਾਹ ਰੱਖ ਲਈਏ। ਹੈ ਹੁਣ ਇੱਕ ਕੰਮ ਮੈਨੂੰ ਦੱਸ ਦੇ, ਆਹ ਕਰਾਉਣਾ ਜਾਂ ਆਹ ਕਰਾਉਣਾ। ਚੱਲ ਇਹ ਉਰੇ ਬਣਾ ਆ ਲੈ। ਮੇਰੀ ਗੱਲ ਸੁਣ, ਇੱਕ ਕੰਮ ਨਹੀਂ ਕਿ ਇਹ ਸਾਰੇ ਕੰਮ ਤੂੰ ਕਰਨੇ, ਇੱਕ ਇੱਕ ਕਰਕੇ ਕਰ ਲਾ। ਮੈਂ ਕਹਿੰਦੀ ਸਬਜ਼ੀ ਬਣਵਾ ਲਈਏ ਇਹਦੇ ਕੋ ਪਹਿਲੇ। ਆ ਬਬਲੂ ਹਾਂ। ਪਹਿਲੇ ਸਬਜ਼ੀ ਬਣਾ ਲੈ, ਹਾਂਡੀ ਵੀ ਰੱਖਣੀ ਏ ਯਾਰ। ਤੈਨੂੰ ਨਾ ਧੋਵਾਂ ਕਿੱਦਾਂ ਆਈਆਂ ਕੈਪ ਨੂੰ, ਐ ਧਵਾ ਲਓ ਮੇਰੇ ਕੋਲੋਂ ਪਹਿਲਾਂ। ਦੱਸ ਹੁਣ ਸਬਜ਼ੀ ਬਣਾ ਲਵੇ ਜਾਂ ਚਾਹ ਰੱਖ ਲਵੇ? ਯਾਰ ਇਹ ਸਾਰੇ ਕੰਮ ਤੂੰ ਕਰਨੇ, ਇੱਕ ਇੱਕ ਕਰਕੇ ਕਰ ਲਾ। ਚੱਲ ਆ ਤੂੰ ਸਬਜ਼ੀ ਬਣਾ ਲੈ ਪਹਿਲੇ। ਤੇ ਤੂੰ ਪਹਿਲਾਂ ਕਹਿੰਦੀ ਸੀ ਭਾਂਡੇ ਧੋ ਲਾ। ਆ ਚੱਲ ਸਬਜ਼ੀ ਤੇ ਬਣਾ। ਮੇਰੀ ਗੱਲ ਸੁਣ, ਚਾਹ ਬਣਵਾ ਲਈਏ ਪਹਿਲੇ ਇਹਦੇ ਕੋ, ਤੂੰ ਚਾਹ ਬਣਾ ਲੈ।
ਚਾਹ ਬਣਾ ਲੈ ਆਦਾ ਵਾਸਤਾ ਤੁਸੀਂ ਇੱਟਾਂ ਕੱਢੀਆਂ ਭੱਠੇ ਤੇ ਲੱਗੇ ਤੁਸੀਂ ਆ ਵੇਖ ਲਓ। ਆ ਹੁਣ ਤੇ ਮੇਰੇ ਪਹਿਲਾਂ ਚਾਹ ਪੀ ਕੇ ਮੈਂ ਅੰਦਰ ਦਫ਼ਤਰੇ ਕੱਪ ਪਏ ਵੇਖੇ ਚੱਲ ਆ ਬਣਾ ਲੈ ਐ ਬਣਾ ਲੈ ਚੱਲ ਆਹੋ ਵੀ ਹੁਣ ਤੇ ਚਾਹ ਪੀਤੀ ਆ ਤੁਸੀਂ ਵੈਸੇ ਬਬਲੂ ਇੱਕ ਗੱਲ ਦੱਸਾਂ, ਬੜੇ ਬੜੇ ਗੱਦਾਰ ਬੰਦੇ ਦੇਖੇ ਆ, ਤੂੰ ਵਾਹਦ ਬੰਦਾ ਵਾ ਕਿ ਯਾਰ ਤੇ ਰੰਗ ਰੂਪ ਹੀ ਨਹੀਂ ਆਉਣ ਡਿਆ, ਬੇਹਜਾਈ ਦਾ ਇੱਧਰ ਦੇ ਚੜਿਆ ਤੇਰੇ ਨਾ ਅੱਖ ਚ ਮਾਰ ਦੇਈ। ਇੱਧਰ ਦੇ ਚੜਿਆ ਤੇਰੇ ਤੇ ਯਾਰ ਲੜੋ ਨਾ, ਸਬਜ਼ੀ ਬਣਾ ਲਓ ਹੁਣ, ਕੀ ਹੋ ਉਹ ਗਿਆ? ਬਣਾ ਲੈਨੇ ਆ ਤੂੰ ਐਡਾ ਵੈਸੇ ਬਬਲੂ ਇੱਕ ਗੱਲ ਸਬਜ਼ੀ ਬਣਾ ਲਓ ਕਿਤੇ ਉਹ ਬਬਲੂ ਚੱਲ ਹੱਥ ਤੋਂ ਮਿਰਚ ਤੇ ਨਹੀਂ ਲੱਗੀ ਐ ਜਗਾ ਤੂੰ ਭਾਂਡੇ ਦੀ ਧੋਣਾ ਓਏ ਭਾਂਡੇ ਧੋਣਾ ਚਾਹ ਲੈ ਭਾਂਡਿਆਂ ਦੀ ਉਹ ਮੇਰੀ ਅੱਖ ਨੂੰ ਮਿਰਚ ਲੱਗ ਗਈ ਉਹ ਅੱਖ ਮਿਰਚ ਪੈ ਗਈ, ਇਹ ਉਹੀ ਮਿਰਚ ਪਈ ਜਿਹੜੀ ਤੂੰ ਉਸਤਾਦ ਉਹਨਾਂ ਤੇ ਪਾਈ ਆ। ਓਏ ਵਾਕਈ ਪੈ ਗਈ ਉਹ ਮਿਰਚ ਦੀ ਅੱਖ 'ਚ। ਤੇ ਕੋਈ ਨਹੀਂ, ਇਹ ਵੀ ਬੌਸ ਦੇ ਪਾਉਂਦਾ ਜਾਂ ਮਿਰਚਾਂ ਹੀ ਪਾਉਂਦਾ ਸਾਰਾ ਦਿਨ, ਦਾ ਕੰਮ ਕੀ ਆ। ਅੱਬਾ ਸਾਰੀਆਂ ਆ ਟਿਸ਼ੂ ਹੈਗਾ ਦੇਖੋ ਹੈ ਆ ਲੈ ਆ ਤੌਲੀਏ ਨੂੰ ਸਾਫ਼ ਕਰ ਲਾ। ਉਹ ਸਾਰੀਆਂ ਇਹ ਤਪੜੀ ਆ ਆ ਡਰਾਮੇ ਹੀ ਸਿਰਫ ਡਰਾਮੇ ਐਕਟ ਬਹੁਤ ਅੱਛਾ ਕਰਦਾ ਵਾ ਇਹ, ਨਾ, ਨਾ। ਆਰਟਿਸਟ ਹੈਗਾ। ਹੋਏ ਹੋਏ ਹੋਏ। ਚੱਲ ਚਾਹ ਰੱਖ ਲੈ, ਰਹਿਣ ਦੇ ਸਭ। ਉਹ ਕਿਹੜੀ ਗੱਲੋਂ ਚਾਹ ਰੱਖ ਲਾ, ਤੁਹਾਨੂੰ ਸਿਰ ਪੀੜ ਲੱਗੀ ਹੈ ਡਿਸਪਲਿਨ ਖਾਣੀਆਂ ਤੁਸੀਂ ਯਾਰ ਅੱਜ ਅਬਾਸ ਭਾਈ ਨੇ ਕੋਈ ਕੰਮ ਨਹੀਂ ਕਰਨਾ, ਤੂੰ ਹੀ ਕਰਨਾ। ਚੱਲ ਯਾਰ ਮੈਂ ਵੀ ਨਹੀਂ ਕਰਨਾ, ਮੈਂ ਐਕਟਰ ਹਾਂ, ਮੈਂ ਇੱਥੇ ਕੰਮ ਵਾਲਾ ਯਾਰ ਕਿਹੜੀ ਗੱਲ ਕਰਨ ਦੇ ਇਹੀ ਐਕਟ ਵਾ, ਚਾਹ ਬਣਾ। ਕਾਹਦੀ ਚਾਹ ਬਣਾਵਾਂ, ਕਿਉਂ ਤੈਨੂੰ ਬਣਾਉਣੀ ਨਹੀਂ ਉਹਦਾ ਆਉਂਦੀ? ਕਿੱਡਾ ਅੱਛਾ ਐਕਟ ਕੀਤਾ, ਕੱਟ ਫੇ ਸਬਜ਼ੀ। ਮੈਂ ਨਹੀਂ ਕੱਟਣੀ ਹੈਗੀ, ਮਿਰਚਾਂ ਲੱਗੀਆਂ ਆ ਸਾਰੀਆਂ ਫੂਕ ਮਾਰੀ, ਇੱਥੇ ਫੂਕ ਮਾਰੀ ਸਾਰੀਆਂ ਮਾਰਾ ਕਿ ਛੱਡ ਮਾਰਾ ਤੇਰੇ ਮੈਂ ਮਗਰੋਂ ਲੱਤ ਚੱਲ ਹੋਇਆ ਠਾ। ਬਦੀਦ ਹੁੰਦੇ ਜੇ ਤੁਸੀਂ ਬਦੀਦ ਸਾਡੀਆਂ ਯਾਦ ਕਰ ਵੇਲਾ ਯਾਰ ਤੂੰ ਕੰਮ ਕਰਨਾ ਹੀ ਕਰਨਾ, ਕਿੰਨੇ ਸਾਡਾ ਵਾਰੀ ਸਿਰ ਨਾ ਤੇਰੇ ਮੈਂ ਕੰਮ ਆਇਆ ਮੈਂ ਇੱਕ ਵਾਰੀ ਸ਼ੂਟ ਤੇ ਤੂੰ ਪਹੁੰਚ ਨਹੀਂ ਸਕਦੀ, ਮੈਂ ਤੈਨੂੰ ਮੋਟਰਸਾਈਕਲ ਤੇ ਲੈ ਕੇ ਆਵਾਂ। ਓਏ ਉਹ ਬਾਂਬੜੋ ਇੰਨਾ ਰੌਲਾ ਨਾ ਪਾ, ਕਿਚਨ ਦਾ ਸਾਰਾ ਕੰਮ ਕਰਕੇ ਆਉਣਾ ਹੋਇਆ ਤੇ ਅੰਦਰ ਆ ਜੀ, ਨਹੀਂ ਤਾਂ ਬੜੀ ਰਹਿਣ ਦੇ। ਸਾਈਡ ਤੇਰੀ ਲੈ ਲਈ ਭਾਈ। ਉਹ ਮੈਂ ਕੋਈ ਨਹੀਂ ਕੰਮ ਕਰਨਾ, ਆ ਮੈਂ ਗੱਡੀ ਲੈ ਕੇ ਚੱਲਾਂ ਕੋਠੀ ਬੌਸ ਕੋਲ। ਚੱਲ ਸ਼ਬਾਜ਼ ਸਾਹਿਬ ਨੇ ਰਾਤਾ ਕਰਨਾ, ਸਾਡਾ ਸਿਰ ਨਾ ਖਾ ਚੱਲ। ਹੋ ਜੇ ਤੈਨੂੰ ਮਰਜ਼ੀ ਜਾ। ਹਾਂ ਮੈਂ ਚੱਲਾਂ, ਮੈਂ ਕਰਨਾ ਹੀ ਨਹੀਂ ਕੰਮ, ਮੈਂ ਇੱਥੇ ਕੰਮ ਕਿਉਂ ਕਰਾਂ? ਜਦੋਂ ਤੁਸੀਂ ਲੇਟ ਹੋਵੋ ਹੈ ਤੇ ਮੈਂ ਤੁਹਾਡੇ ਪਰਦੇ ਪਾਵਾਂ, ਤੁਸੀਂ ਮੇਰੀਆਂ ਸ਼ਿਕਾਇਤਾਂ ਲਾਓ, ਲੱਗ ਜੂ ਪਤਾ ਚੱਲਾਂ ਮੈਂ।